मैं बलबीर सिंह एम ए फ्रीमांट कैलीफोर्निया तो तुहाडे लई अज एक इंटरव्यू लैके हाज़र हाँ। मेरे वालों सारे वीरां भैणां नूं सत श्री अकाल, नमस्कार ते अस्सलाम अलैकुम। जिथे तक भी पंजाबी लहर टीवी नूं वेख्या जा रहा है उस दे विच असीं अमेरिका च रह के अमेरिका दे विच आए लਹਿੰਦੇ पंजाब तो ਜਾਂ ਚੜ੍ਹਦੇ पंजाब तो जिन्ने भी सज्जन मित्र आए ने कोशिश करांगे कि उन्हां दे नाल गलबात कर सकीए ते 1947 दे उजाड़े तो बाद जो भी उन्हां दे नाल बीतिया उदों उहदे उत्ते गलबात कर सकीए। अज साडे नाल जिहड़े सज्जन ने उन्हां दे कोलों पुछदे आ उन्हां दा नाम, कित्थों ने, वो इत्थे किन्ने चिर तो रहिंदे ने ते मैनूं पूरी उम्मीद है तुहाडे लई इह इंटरव्यू लाहेबंद होएगी। सत श्री अकाल जी। सत श्री अकाल जी। तुसीं अपना नाम दसोगे जी? हाँ जी, ਨਾਂ ਤਾਂ ਮੇਰਾ ਇਸ ਵੇਲੇ ਚਾਰਲੀ ਚੀਮਾ ਕਹਿੰਦੇ ਆ, ਪਰ ਅਸਲੀ ਨਾਂ ਜਿਹੜਾ ਪੰਜਾਬ ਦਾ ਆ ਉਹ ਨਿਰਮਲ ਸਿੰਘ ਹੈਗਾ। ਨਿਰਮਲ ਸਿੰਘ ਚੀਮਾ। ਹਾਂਜੀ, ਚੀਮਿਆਂ ਤੋਂ ਅਸੀਂ ਪਲੇ ਤਾਂ ਕਰਕੇ। ਪੰਜਾਬ ਦੇ ਵਿੱਚ ਚੀਮਾ ਕਿੱਥੇ ਕਿਆ ਭਲਾ? ਚੀਮਾ ਤੇ ਹਰ ਜ਼ਿਲ੍ਹੇ 'ਚ ਹੁੰਦੇ ਸੀ ਤਾਂ ਅਸੀਂ ਪਿੰਡ ਕਿਹੜਾ ਤੁਹਾਡਾ? ਦੋ ਪਿੰਡ ਹੁੰਦੇ ਸੀ, ਇੱਕ ਛੋਟਾ ਪਿੰਡ ਹੁੰਦਾ ਸੀ, ਇੱਕ ਵੱਡਾ ਪਿੰਡ। ਤਾਂ ਅਸੀਂ ਨੂਰਮਹਿਲ ਦੀ ਸਰਾਂ ਤੋਂ ਨੇੜੇ ਮੀਲ ਕਿਤੇ ਹੈਗੇ ਆ। ਉਹ ਜਿਹੜੀ ਜਲੰਧਰ। ਅੱਛਾ, ਜਿਹੜੇ ਜਲੰਧਰ ਦੇ ਕੋਲ ਨੂਰਮਹਿਲ ਦੀ ਉੱਥੋਂ ਤੁਸੀਂ ਆ ਗਏ, ਜਿੱਥੇ ਨੂਰ ਜਹਾਨ ਬਾਦਸ਼ਾਹ ਨੇ ਫੜ ਕੇ ਉਹਨੂੰ ਵਿਆਹ ਕਰਾ ਲਿਆ ਸੀਗਾ। ਅੱਛਾ, ਉਸ ਨੂਰ ਜਹਾਂ ਉਸ ਨੂਰਮਹਿਲ ਤੋਂ। ਵਾਹ ਜੀ। ਅੱਛਾ, ਇਹਦਾ ਮਤਲਬ ਕਹਾਣੀ ਬੜੀ ਪੁਰਾਣੀ ਆ, ਇਹ ਵੀ ਆਪਾਂ ਪੁੱਛਦੇ ਆ। ਉੱਥੇ ਜਿੱਥੇ ਪੜ੍ਹੇ ਸੀ ਨਾ ਜੀ, ਅਸੀਂ, ਉਹ ਕਿਲਾ ਬਣਿਆ। ਤੁਸੀਂ ਪੈਦਾ ਪੰਜਾਬ 'ਚ ਚੜ੍ਹਦੇ ਪੰਜਾਬ 'ਚ ਹੋਏ ਜਾਂ ਲਹਿੰਦੇ ਪੰਜਾਬ 'ਚ? ਆਪਾਂ ਚੜ੍ਹਦੇ 'ਚ ਹੋਏ ਕਿ ਉਹ ਪੈਦਾ ਹੋ ਕੇ ਮੇਰੇ ਫਾਦਰ ਜਿਹੜੇ ਸੀਗੇ ਜੀ ਉਹ ਗੌਰਮੈਂਟ ਇੰਪਲੋਈ ਸੀਗੇ ਲਾਹੌਰ। ਅੱਛਾ, ਤੇ ਉੱਥੇ ਉਹ ਗੌਰਮੈਂਟ ਦਾ ਕੰਮ ਕਰਦੇ ਸੀ ਜਦੋਂ ਭਗਤ ਸਿੰਘ ਜੇਲ੍ਹ 'ਚ ਸੀਗਾ। ਅੱਛਾ, ਬੜੀ ਪੁਰਾਣੀ ਗੱਲ। ਤੁਸੀਂ 1922-23 ਤੋਂ ਬਾਅਦ 31 ਤੱਕ ਤਾਂ ਨਹੀਂ ਤੁਸੀਂ ਗੱਲ ਦੱਸਦੇ? ਹਾਂ, ਉੱਥੇ ਮੇਰੇ ਫਾਦਰ ਕੰਮ ਕਰਦੇ ਸੀ ਤੇ ਮੈਂ ਫਿਰ ਨਿਆਣਾ ਕਦੀ ਮਾਂ ਕੋਲ ਚੱਲ ਜਾਣਾ, ਕਦੀ ਚੱਲ ਜਾਣਾ ਆਪਣੇ। 1927-28 'ਚ ਉਹਨਾਂ ਨੂੰ ਫੜਿਆ ਸੀਗਾ। ਹਾਂ, 31 'ਚ ਫਿਰ ਫਾਂਸੀ ਦਿੱਤੀ ਗਈ। ਬਸ ਉਦੋਂ ਹੀ ਮੈਂ ਜੰਮਿਆ, 28 'ਚ ਜੰਮਿਆ। ਤੁਸੀਂ 1928 'ਚ ਜੰਮੇ? ਉੱਥੇ ਲਾਹੌਰ ਹੀ ਜਾਂ ਪੰਜਾਬ ਦੇ? ਪੰਜਾਬ ਦੇ ਇਹ ਨਹੀਂ ਪਤਾ, ਉਦੋਂ ਸਾਂਝਾ ਪੰਜਾਬ ਸੀ? ਪੰਜਾਬ ਇੱਕੋ ਹੀ ਸੀਗਾ, ਪਰ ਅਸੀਂ ਚੀਮੇ ਜੰਮੇ ਹੋਣੇ ਆ ਜੀ। ਤੇ ਉੱਥੇ ਤੁਹਾਡੇ ਫਾਦਰ ਸਾਹਿਬ ਫਿਰ ਕਿਉਂਕਿ ਸਰਕਾਰੀ ਜੌਬ ਕਰਦੇ ਸੀ ਕਰਕੇ ਉਹ ਤੁਹਾਨੂੰ ਉਧਰ ਲੈ ਗਿਆ? ਉੱਥੇ ਆ ਗਏ। ਹਰ ਸਾਲ ਮੈਂ ਕਦੀ ਆ ਜਾਂਦਾ ਸੀ। ਅੱਛਾ, ਕਦੀ ਚਲੇ ਜਾਂਦਾ ਸੀ। ਤੇ ਇਹਦਾ ਮਤਲਬ ਤੁਹਾਡਾ ਬਚਪਨ ਦੋਨੋਂ ਪਾਸੇ ਵੀ? ਦੋਨੋਂ ਪਾਸੇ ਹੀ ਆ। ਤੇ ਬਚਪਨ ਦੇ ਵਿੱਚ ਜਦੋਂ ਤੁਸੀਂ ਦੋਨੋਂ ਪਾਸੇ ਜਾਂਦੇ ਸੀ ਤੁਹਾਡੇ ਆੜੀ ਵੀ ਦੋਨੋਂ ਪਾਸੇ ਹੋਣੇ ਮਿੱਤਰ? ਹਾਂ, ਬਿਲਕੁਲ ਸਹੀ ਹੈ। ਜੇ ਦੇਖਿਆ ਜਾਏ, ਜਦੋਂ ਮੈਂ ਛੋਟਾ ਹੁੰਦਾ ਸੀ 7ਵੀਂ 8ਵੀਂ 'ਚ, ਤੇ ਮੇਰਾ ਤਾਇਆ ਰਹਿੰਦਾ ਸੀ ਲਾਇਲਪੁਰ 'ਚ। ਲਾਇਲਪੁਰ ਜਿਹੜਾ ਕਿ ਹੁਣ ਲਹਿੰਦੇ ਪੰਜਾਬ 'ਚ? ਹਾਂ, ਠੀਕ ਹੈ। ਤੇ ਦੂਆ ਸੀਗਾ, ਇੱਕ ਲਾਇਲਪੁਰ ਸੀਗਾ, ਦੂਆ ਰਾਵਲ, ਇੱਕ ਹੋਰ ਮੈਨੂੰ ਨਾਂ ਨਹੀਂ ਆਉਂਦਾ ਪਿੰਡ। ਰਾਵਲ ਕੋਈ ਨਹੀਂ, ਚੇਤੇ ਆ ਜਾਊਗਾ। ਲਾਇਲਪੁਰ ਦੇ ਉੱਥੇ ਮੈਂ ਸਮਰ ਦੇ ਵਿੱਚ 3 ਮਹੀਨੇ ਜਾ ਕੇ ਖੱਤਿਆਂ 'ਚ ਕੰਮ ਕਰਦਾ ਸੀਗਾ। ਉੱਥੇ ਖੇਤਾਂ 'ਚ? ਲਾਇਲਪੁਰ, ਜਿਹਨੂੰ ਅਸੀਂ ਅਮਰੀਕਾ 'ਚ ਹੁਣ ਖੱਤੇ ਕਹਿੰਦੇ ਆ। ਉੱਥੇ ਵੀ ਕੀਤਾ ਆ। ਤੇ ਖੇਤਾਂ 'ਚ ਕੰਮ ਕਰਦੇ, ਪੜ੍ਹਦੇ ਨਹੀਂ ਸੀ? ਨਹੀਂ, ਉਹ 3 ਮਹੀਨੇ ਛੁੱਟੀਆਂ ਹੁੰਦੀਆਂ। ਅੱਛਾ, 3 ਮਹੀਨੇ ਦੀ ਛੁੱਟੀਆਂ ਦੇ ਵਿੱਚ ਤੈਨੂੰ ਹਰ ਸਾਲ ਜਾਣਾ ਜੀ? ਹਾਂ। ਤੇ ਉੱਥੇ ਉਹ ਮੁਰੱਬੇ ਉਹਨਾਂ ਕੋਲ ਹੁੰਦੇ 100 ਏਕੜ ਜਿਹਾ। ਉਹ ਮੁਰੱਬੇ ਤਾਂ ਬਣੇ ਸੀਗੇ ਜਿਹੜੇ ਹੈਗੇ ਆ, ਗੌਰਮੈਂਟ ਜਿਹੜੀ ਸੀਗੀ ਉਹ ਤੁਹਾਨੂੰ ਦੇਂਦੀ ਸੀਗੀ ਵੀ ਤੁਸੀਂ ਘੋੜੀ ਰੱਖੋ। ਅੱਛਾ, ਉਹ ਘੋੜੀ ਫਿਰ ਫੌਜ 'ਚ ਲੈ ਜਾਂਦੇ ਸੀਗੇ ਜੀ। ਤੇ ਤੂੰ 100 ਏਕੜ ਦਾ ਆਪਣੇ, ਜਿੱਦਾਂ ਤੁਸੀਂ ਦਰਖਤ ਰੱਖੇ ਇੱਦਾਂ ਦਰਖਤ ਸੀ, ਉਹ ਵੱਢ ਕੇ ਤੁਸੀਂ ਆਪਣੀ ਫੱਟੇ ਕਰ ਲੈਣੇ ਆ। ਤੇ ਮੇਰਾ ਇੱਕ ਬਾਬੇ ਹੋਣੀ ਸੀਗੇ, ਉਹ ਜੈਲਦਾਰ ਸੀਗੇ, ਤੇ ਉਹਨਾਂ ਨੂੰ ਫਿਰ ਉਹਨਾਂ ਨੂੰ ਪਤਾ ਸੀ ਕਿੱਦਾਂ ਕਰਨਾ ਹੈਗਾ। ਉਹਨੇ ਮੁਰੱਬੇ ਲੈ ਲੈ ਤੇ ਮੈਂ ਫਿਰ ਸਮਰ 'ਚ ਉੱਥੇ ਜਾਂਦਾ ਹੁੰਦਾ। ਤੁਸੀਂ ਫਿਰ ਉੱਥੇ ਪੜ੍ਹਾਈ ਕਿੱਥੇ ਕੀਤੀ? ਪੜ੍ਹਾਈ 1 ਸਾਲ ਇੰਡੀਆ 'ਚ, 1 ਸਾਲ ਪਾਕਿਸਤਾਨ 'ਚ। ਉਹ ਪੜ੍ਹਾਈ ਦਾ ਤੈਨੂੰ ਦੱਸਦਾ, ਜਦੋਂ ਮੈਂ 7ਵੀਂ 8ਵੀਂ ਸੀਗਾ, ਜਦੋਂ ਹਿਟਲਰ ਨੇ ਸ਼ੁਰੂ ਕਰ ਦਿੱਤਾ ਸੀਗਾ ਮੁਲਕ ਲੈਣ ਵਾਸਤੇ। ਤੁਸੀਂ ਜਾਣੀ 1939-38 ਦੀ ਗੱਲ ਕਰਦੇ ਆ? ਉਦੋਂ ਫਿਰ ਤੁਸੀਂ ਇਹਦਾ 10-11 ਸਾਲ ਦੇ ਸੀ? ਬਸ 7-8 ਦੇ ਹੋਵਾਂਗੇ। ਅੱਛਾ, 5ਵੀਂ 6ਵੀਂ 'ਚ ਨਹੀਂ ਹੋਵਾਂਗੇ, 7ਵੀਂ 8ਵੀਂ 'ਚ ਹੋਵਾਂਗੇ ਜੀ। ਤੇ ਉਹ ਇਸ ਲਈ ਲਾਹੌਰ ਸੀਗੇ। ਤੇ ਜਦੋਂ ਪੜ੍ਹਨ ਜਾਂਦੇ ਆ ਉਸ ਵਕਤ ਉਹ ਟਾਂਗੇ ਹੁੰਦੇ ਸੀਗੇ। ਉਦੋਂ ਟਾਂਗੇ ਘੋੜਾ ਤੇ ਲਾ ਕੇ, ਤੇ ਉਹਨੀ ਫਿਰ ਸਾਨੂੰ ਘੋੜਾ ਗਾੜੀ ਜਿਹਨੂੰ ਕਹਿੰਦੇ ਆ, ਸਾਡੇ ਵੱਲ ਘੋੜਾ ਗਾੜੀ ਵੀ ਕਹਿਣ ਲੱਗ ਗਿਆ, ਪਰ ਟਾਂਗੇ ਹੀ ਕਹਿੰਦੇ, ਟਾਂਗਾ ਕਹਿੰਦੇ ਸੀਗੇ ਜੀ। ਤੇ ਉਹ ਟਾਂਗੇ 'ਚ ਸਾਨੂੰ ਬਿਠਾ ਦੇਣਾ ਬੁੜਿਆਂ ਨੇ, ਮਾਂ ਬਾਪ ਨੇ, ਤੇ ਉੱਥੇ ਮੀਲ ਕਿਤੇ ਜਾ ਕੇ ਉੱਥੇ ਸਾਨੂੰ ਉਤਾਰ ਦੇਣਾ ਵੀ ਆ ਤੇਰਾ ਸਕੂਲ ਆ ਜਾ। ਤੁਸੀਂ ਸਕੂਲੇ ਫਿਰ ਉੱਥੇ ਚਲੇ ਜਾਣਾ? ਹਾਂ। ਤੇ ਉਹਦੀ ਗੱਲ ਤਾਂ ਇਹ ਦੱਸਣੀ ਹੈਗੀ, ਜਦੋਂ ਅਸੀਂ ਜਾਂਦੇ ਸੀ ਤਾਂ ਉਹ ਜਿਹੜਾ ਟਾਂਗਾ ਸੀਗਾ ਉਹਦੇ ਵਿੱਚ ਸੀਟਾਂ ਤਾਂ 4 ਕਿ ਹੁੰਦੀਆਂ, ਤੇ ਉਹਨੇ 7-8 ਨਿਆਣੇ ਬਿਠਾ ਦੇਣੇ ਆ। ਅੱਛਾ, ਬਾਜਲੇ ਤੇ ਖੜੇ ਹੀ ਰਹਿਣਾ, ਉੱਥੇ ਲੱਤ 'ਚ ਫੜ ਕੇ ਖੜੇ ਰਹਿਣਾ, ਦੂਏ ਨੇ ਬਹਿ ਜਾਣਾ। ਤੇ ਜਦੋਂ ਉਹ ਮੈਂ ਬਹਿਣਾ, ਉਹਨੂੰ ਘੋੜੀ ਨੂੰ ਚਲਾਉਣਾ, ਤੇ ਉਹ
ਰੱਸੀ ਤੁਹਾਨੂੰ ਛਟਕਾ ਜਿਹੜਾ ਘੋੜਾ ਚਲਾਉਂਦਾ ਸੀ ਉਹਦੀ ਗੱਲ ਦੱਸਣ ਲੱਗਾ। ਕੋਚਵਾਨ, ਉਹਦਾ ਨਾਂ ਪਤਾ? ਨਹੀਂ, ਉਹਦੇ ਚੇਤਾ ਭੁੱਲ ਗਿਆ। ਉਹ ਜਦ ਮਾਰਦਾ ਸੀ ਨਾ ਇਦਾਂ ਉਹਨੂੰ, ਤੇ ਉਹ ਕਹਿੰਦਾ ਸੀ ਚੱਲ ਓਏ, ਜਿੱਦਾਂ ਜਰਮਨੀ ਵਾਲਾ ਹੈਗਾ ਕੀ ਨਾ, ਹਿਟਲਰ ਆਂਗਣ ਚੱਲ। ਵਾਹ ਜੀ ਵਾਹ, ਮੈਨੂੰ ਚੇਤਾ ਤਾਂ। ਇਹਦਾ ਮਤਲਬ ਘੋੜੇ ਨੂੰ ਉਹ ਕੁੱਟਦਾ ਸੀ ਵੀ ਜਿਹਦਾ ਕੁੱਟਣ ਦੇ ਲਈ। ਇਹਦਾ ਮਤਲਬ ਗੁੱਸਾ ਉਹ ਘੋੜੇ ਤੇ ਕੱਢਦਾ ਸੀ ਹਿਟਲਰ ਦਾ। ਨਹੀਂ, ਉਹਨੂੰ ਇਹ ਪਤਾ ਲੱਗ ਗਿਆ ਸੀ ਵੀ ਉਸ ਆਜ ਹਿਟਲਰ ਨੇ 3-4 ਕੰਟਰੀ ਫਟਾਫਟ ਲੈ ਲਏ ਸੀ ਪਹਿਲੀ, ਇਸ ਲਈ ਉਹ ਕਹਿੰਦਾ ਸੀ ਇਹ ਵੀ ਉਨਾ ਹੀ ਤੇਜ਼ ਹੈ। ਹਾਂ, ਉਹ ਤੇ ਉਹਦਾ ਘੋੜਾ ਵੀ ਤੇਜ਼ ਬਣ ਜਾ। ਤੁਸੀਂ ਜਿੱਥੇ ਪੜ੍ਹੇ ਆ ਸ਼ੁਰੂ ਦੇ ਵਿੱਚ ਬਚਪਨ ਵੇਲੇ, ਤੁਹਾਨੂੰ ਉੱਥੇ ਕਿਸੇ ਆੜੀ ਤੁਹਾਡੇ ਦੋਸਤ ਮਿੱਤਰਾਂ ਦਾ ਨਾਂ ਚੇਤੇ ਹੋਵੇ, ਲਾਹੌਰ ਵੱਲ ਦੇ ਪਾਸੇ ਜਾਂ ਜਿੱਥੇ ਵੀ ਤੁਸੀਂ ਪੜ੍ਹੇ ਲਾਇਲਪੁਰ? ਨਹੀਂ, ਹੁਣ ਦੇ ਨਾ ਆਪਾਂ 90 ਸਾਲ ਦੇ ਹੋ ਗਏ ਆ, 91 ਸਾਲ ਦੇ ਹੋ ਗਏ, ਤੇ ਇਸ ਕਿਸੇ ਦਾ ਨਾਂ ਤਾਂ ਚੇਤੇ ਹੋ? ਨਹੀਂ, ਇੱਕ ਇੱਥੇ ਹੈਗੇ ਆ ਹੁਣ ਪਾਕਿਸਤਾਨ ਦੇ ਵਿੱਚ ਲਾਹੌਰ, ਇੱਥੇ ਮੁੰਡਾ ਮੇਰੇ ਨਾਲ ਇੱਥੇ ਪੜ੍ਹਦਾ ਰਿਹਾ ਹੈਗਾ, ਉਹਦਾ ਨਾਂ ਖਾਲਦ, ਜੈਫਰੀ ਖਾਲਦ ਹੈ। ਉਹ ਤਾਂ ਫਿਰ ਇੱਥੇ ਆ ਕੇ ਇੱਥੇ ਉਹ ਵੀ ਇੱਥੇ ਆ ਗਿਆ। ਇੱਥੇ ਤੁਸੀਂ ਆਏ ਨੂੰ ਤਾਂ ਬਹੁਤ ਚਿਰ ਹੋ ਗਿਆ। ਬਹੁਤ ਚਿਰ, ਸਾਨੂੰ ਤਾਂ ਅਸੀਂ ਆਏ ਨੂੰ ਤਾਂ ਹੋ ਗਿਆ 1953-54 ਚ ਆਏ। ਤੁਸੀਂ 1953? ਇਹਦਾ ਮਤਲਬ ਜਦੋਂ ਦੋ ਦੇਸ਼ ਬਣੇ ਆ, ਪਾਕਿਸਤਾਨ ਤੇ ਹਿੰਦੁਸਤਾਨ, ਤੁਸੀਂ ਲਹਿੰਦੇ ਪੰਜਾਬ ਤੋਂ ਸਿੱਧੇ ਇੱਥੇ ਆ ਗਏ ਜਾ ਕੇ ਪੰਜਾਬ ਤੋਂ? ਨਹੀਂ, ਪਹਿਲਾਂ ਤਾਂ ਉੱਥੇ ਜਿਸਲੇ 10ਵੀਂ ਪਾਸ ਕਰ ਲਈ ਸੀ 46 ਚ। ਜਦੋਂ 10ਵੀਂ ਪਾਸ ਕੀਤੀ 46 ਚ, ਤੁਸੀਂ ਲਾਹੌਰ ਕੀਤੀ ਆ? ਨਹੀਂ, ਉਹ ਨੂਰਮਹਿਲ ਦੀ ਸਰਾਂ ਚ ਕੀਤੀ। ਨੂਰਮਹਿਲ ਕੀਤੀ, ਅੱਛਾ। ਪਰ ਪਾਸ ਕਰਕੇ ਫਿਰ ਲਾਹੌਰ ਚਲ ਗਏ। ਤੇ ਫਿਰ ਉੱਥੇ ਵੀ ਪੜ੍ਹੇ ਆ? ਉੱਥੇ ਮੈਕਲੈਗਨ ਕਾਲਜ ਇੱਕ ਹੁੰਦਾ ਸੀਗਾ। ਮੈਕਲੈਗਨ? ਹਾਂ, ਮੈਕਲੈਗਨ ਕਾਲਜ ਹੁੰਦਾ ਸੀ, ਤਾਂ ਉੱਥੇ ਲਾਹੌਰ, ਤੇ ਦੂਆ ਰੁੜਕੀ ਕਾਲਜ ਹੁੰਦਾ। ਸ਼ਾਇਦ ਹੁਣ ਵੀ ਹੋਵੇ ਉੱਥੇ। ਨਹੀਂ, ਉਹਦਾ ਨਾਂ ਬਦਲ ਕੇ ਉਹਨੇ ਨਵਾਂ ਬਣਾਤਾ। ਅੱਛਾ। ਤੇ ਉਹ ਹੁਣ ਉਹ ਚੱਕ ਕੇ ਆਪਣੇ ਸਾਰੇ ਪ੍ਰੋਫੈਸਰ ਸੀਗੇ, ਉਹਨੇ ਚੰਡੀਗੜ੍ਹ ਬਣਾਤੇ ਆ। ਉਸ ਵਕਤ ਚੰਡੀਗੜ੍ਹ ਕੋਈ ਇੰਜੀਨੀਅਰਿੰਗ ਕਾਲਜ ਨਹੀਂ। ਇਹਦਾ ਮਤਲਬ ਤੁਸੀਂ ਇਹ ਤਾਂ ਨਹੀਂ ਉਹ ਪੰਜਾਬ ਯੂਨੀਵਰਸਿਟੀ ਦੀ ਗੱਲ ਤਾਂ ਨਹੀਂ ਕਰਦੇ? ਨਹੀਂ, ਉਹਦੇ ਪੰਜਾਬ ਯੂਨੀਵਰਸਿਟੀ ਅਲੱਗ ਸੀ। ਹਾਂ, ਪਹਿਲਾਂ ਲਾਹੌਰ ਹੁੰਦੀ ਸੀ, ਹੁਣ ਚੰਡੀਗੜ੍ਹ ਵੀ। ਇਹ ਇੰਜੀਨੀਅਰਿੰਗ ਕਾਲਜ ਹੁੰਦਾ ਸੀਗਾ ਬਸ। ਇੰਜੀਨੀਅਰਿੰਗ ਕਾਲਜ ਹੁਣ ਚੰਡੀਗੜ੍ਹ ਹੈਗਾ ਜਿਹੜਾ ਪੰਜਾਬ ਦੀ ਰਾਜਧਾਨੀ ਆ? ਹੁਣ ਉਹ ਚ ਬਣ ਗਿਆ ਹੈਗਾ ਇੰਜੀਨੀਅਰਿੰਗ ਕਾਲਜ। ਅੱਛਾ, ਬਣ ਗਿਆ। ਹਾਂ, ਤੇ ਉਹ ਜਿਹੜੇ ਜਦੋਂ ਤੁਸੀਂ ਕਾਲਜ ਉੱਥੇ ਲੱਗੇ ਇੰਜੀਨੀਅਰਿੰਗ ਕਾਲਜ, ਉੱਥੇ ਦੇ ਕੋਈ ਦੋਸਤ ਮਿੱਤਰ ਹੋਣ ਤੁਹਾਡੇ ਨਾਲ ਇੰਜੀਨੀਅਰਿੰਗ ਕਰਦੇ? ਨਹੀਂ, ਉਹ ਤਾਂ ਫਿਰ ਬਹੁਤ ਚਿਰ ਵੇ, ਦੇਖੋ ਨਾ, ਇਹਨੇ 50 ਸਾਲ ਤੋਂ ਜ਼ਿਆਦਾ ਉੱਪਰ ਹੋ ਗਏ। ਕਿਸੇ ਦਾ ਨਾਂ ਚੇਤੇ ਨਹੀਂ? ਨਹੀਂ, ਕੋਈ ਆੜੀ, ਕੋਈ ਵੀ ਨਹੀਂ ਆੜੀ ਬਣਿਆ? ਨਹੀਂ, ਆਪਾਂ ਨੂੰ ਤਾਂ ਹੁਣ ਇਹ ਹੈ ਨਾ ਵੀ ਚਾਚੇ ਤਾਏ ਦਾ ਨਾਮ ਵੀ ਨਹੀਂ ਪੁੱਛ, ਮੁਸ਼ਕਲ ਹੀ ਆਉਂਦਾ। ਇੱਕ ਅੱਧਾ ਜਿਹੜਾ ਹੁਣ ਬੋਲਦਾ ਆ। ਕਿਉਂਕਿ ਤੁਹਾਨੂੰ ਇੱਥੇ ਆਇਆ ਨੂੰ ਬਹੁਤ ਚਿਰ ਹੋ ਗਿਆ, ਇਸ ਲਈ ਭੁੱਲਦੇ ਗਏ ਜਾਂ ਕਿ ਤੁਸੀਂ ਯਾਦ ਰੱਖਣ ਦੀ ਕੋਸ਼ਿਸ਼ ਨਹੀਂ ਕੀਤੀ? ਨਹੀਂ, ਉਹ ਤਾਂ ਸਾਡਾ ਕੰਮ ਤਾਂ ਹੈਗਾ ਵੀ ਯਾਦ ਰੱਖਣਾ। ਤੇ ਪਰ ਉੱਥੇ ਜਿੱਥੇ ਤੁਸੀਂ ਪੜ੍ਹਦੇ ਸੀ ਕਾਲਜ, ਉਹਦੀ ਕੋਈ ਯਾਦ ਹੋਵੇ ਤੁਹਾਨੂੰ? ਕਿੱਦਾਂ ਦਾ ਅੰਦਰ ਮਾਹੌਲ ਹੁੰਦਾ ਸੀ? ਕੋਈ ਪ੍ਰੋਫੈਸਰ ਦਾ ਨਾਂ ਚੇਤੇ ਹੋਵੇ? ਉਹ ਇੱਕ ਪ੍ਰੋਫੈਸਰ ਸੀਗਾ, ਸਰਦਾਰ ਸੀਗਾ, ਤਾਂ ਉਹਦਾ ਜਿਹੜਾ ਰਿਸ਼ਤੇਦਾਰ ਹੈ, ਭਤੀਜਾ ਹੈਗਾ ਆ, ਉਹ ਵੀ ਹੁਣ ਇੱਥੇ ਆ ਗਿਆ। ਇੱਥੇ ਅਮਰੀਕਾ 'ਚ ਰਹਿੰਦਾ ਉਹ ਵੀ? ਹਾਂ, ਸੈਕਰਾਮੈਂਟੋ ਰਹਿੰਦਾ, ਰੰਧਾਵਾ ਸਾਹਿਬ ਹੈ ਉਹਦਾ ਨਾਂ ਆ, ਬਲਦੇਵ ਸਿੰਘ ਰੰਧਾਵਾ। ਤੇ ਹੋਰ ਤੁਹਾਨੂੰ ਕੋਈ ਲਹਿੰਦੇ ਪੰਜਾਬ ਤੋਂ ਪ੍ਰੋਫੈਸਰ, ਕੋਈ ਮੁਸਲਮਾਨ ਪ੍ਰੋਫੈਸਰ ਪੜ੍ਹਾਉਂਦਾ ਹੋਵੇ ਜਾਂ ਕੋਈ ਕ੍ਰਿਸਚੀਅਨ ਪੜ੍ਹਾਉਂਦਾ ਹੋਵੇ ਉਸ ਵੇਲੇ? ਕਿਉਂਕਿ ਉਸ ਵੇਲੇ ਤਾਂ ਸਾਰੇ ਸਾਂਝੇ ਸੀ। ਜਾਂ ਬਈ ਇਹ ਉਦੋਂ ਮੈਂ ਨਿਆਣਾ ਸੀ ਨਾ, ਦੁੱਖ ਤਾਂ ਹੈਗਾ, 10ਵੀਂ ਪੜ੍ਹੀ ਆ। ਬਾਕੀ ਇਹ ਤਾਂ ਮੈਨੂੰ ਪਤਾ ਵੀ ਕੀ ਕਰਦੇ ਆ ਜਿਹੜੇ ਆਪਾਂ ਇੱਥੇ ਪਿੰਡ 'ਚ ਜੈਲਦਾਰ ਸੀ ਸਾਡਾ ਬਾਬਾ ਇੱਕ। ਕੌਣ ਜੈਲਦਾਰ ਸੀ? ਕੀ ਨਾਂ ਸੀ ਉਹਦਾ? ਚੂੜ ਸਿੰਘ ਸੀ ਉਹਦਾ ਨਾਮ। ਇੱਧਰ ਆਪਣੇ ਚੀਮਿਆਂ ਵਿੱਚ। ਤੇ ਉਧਰ ਤੁਹਾਨੂੰ ਉਧਰ ਵੀ ਖੇਤ ਸੀਗੇ ਤੁਹਾਡੇ ਕੋਲ? ਹਾਂ, ਉਧਰ ਤਾਂ ਚਾਚੇ ਦਾ ਰਾਵਲਪਿੰਡੀ, ਚਾਚੇ ਦੇ ਖੇਤ ਸੀਗੇ। ਤੇ ਲੈਲਪੁਰ ਆ ਗਿਆ। ਅੱਛਾ, ਲੈਲਪੁਰ ਤੇ ਰਾਵਲਪਿੰਡੀ। ਹਾਂ, ਲੈਲਪੁਰ 100 ਏਕੜ ਜਾਂ 150 ਏਕੜ ਹੋਊਗਾ। ਅੱਛਾ। ਤੇ ਆ ਦੂਏ ਪਾਸੇ ਉਹ ਬਿਲਕੁਲ ਪੱਕੇ ਲੈਲਪੁਰ ਸੀ ਜਾਂ ਆਲੇ ਦੁਆਲੇ ਦੇ? ਆਲੇ ਦੁਆਲੇ ਹੁੰਦੇ ਆ, ਆਲੇ ਦੁਆਲੇ ਦੇ ਕਿਸੇ ਪਿੰਡ 'ਚ। ਪਰ ਜਾਣਾ ਹੋਵੇ ਨਾ ਰਾਵਲਪਿੰਡੀ ਨੂੰ, ਜੇ ਟ੍ਰੇਨ ਜਾਂਦੀ ਸੀ। ਅੱਛਾ, ਹੁਣ ਵੀ ਜਾਂਦੀ ਆ? ਹੁਣ ਵੀ ਜਾਂਦੀ, ਤੇ ਲੈਲਪੁਰ ਨੂੰ ਵੀ ਜਾਂਦੀ ਆ। ਉਹ ਲਾਹੌਰੋਂ ਚੇਂਜ ਕਰਨਾ ਪੈਂਦਾ, ਇਸ ਕਰਕੇ ਮੈਨੂੰ ਪਤਾ ਸਟੇਸ਼ਨ ਚੇਂਜ ਕਰਨਾ ਪੈਂਦਾ ਉੱਥੋਂ, ਜਾਣੀ ਕਿ ਕਿਉਂਕਿ ਜੰਕਸ਼ਨ ਹੈ ਲਾਹੌਰ, ਉੱਥੋਂ ਫਿਰ ਟ੍ਰੇਨ ਚੇਂਜ ਕਰਨੀ ਪੈਂਦੀ। ਕਿੰਨੇ ਕੁ ਘੰਟੇ ਲੱਗਦੇ ਸੀ ਲਾਲਪੁਰ ਤੇ? ਕੋਈ ਇਹਨਾਂ ਨਹੀਂ ਪਤਾ ਹੈਗਾ। ਇਹ ਪਤਾ ਹੈਗਾ ਜਦੋਂ ਜਾਂਦਾ ਸੀਗਾ ਤੇ ਮੇਰੇ ਫਾਦਰ ਨੇ ਕਹਿ ਦੇਣਾ, ਉਹਦਾ ਨਾਂ ਕਾਬਲ ਸਿੰਘ ਸੀਗਾ ਜੀ। ਉਹ ਆਪਣੇ ਮੇਰੇ ਤਾਏ ਨੂੰ ਲਾਲਪੁਰ ਜਾਂ ਕਹਿਣਾ, ਉੱਥੇ ਜਿੱਥੇ ਉਹ ਰਹਿੰਦੇ ਸੀਗੇ ਉਹਨਾਂ ਕੋਲ ਬਤਕਾਂ ਜਾਂ 15-16 ਵੈਂ ਕਰਦੀਆਂ ਸੀ, ਤਾਂ ਅਸੀਂ ਕੁਝ ਨਹੀਂ ਰੱਖਿਆ ਉਹਨਾਂ ਨੇ ਬਤਕਾਂ ਦੀ? ਅਸੀਂ ਡਰਦੇ ਬਹੁਤ ਸੀਗੇ। ਤਾਂ ਉਹਨ ਫਿਰ ਮੇਰੇ ਫਾਦਰ ਨੇ ਉਹਨਾਂ ਨੂੰ ਕਹਿਣਾ ਵੀ ਮੇਰਾ ਕਾਕਾ ਆ ਰਿਹਾ, ਤਾਂ ਬਤਕਾਂ ਨੂੰ ਸਾਂਭ ਕੇ ਰੱਖਿਓ। ਤੁਸੀਂ ਕਿੰਨੇ ਭਰਾ ਸੀ? ਮੈਂ ਤਾਂ ਇਕੱਲਾ ਹੀ ਹਾਂ। ਇਕੱਲੇ ਸੀਗੇ? ਤੁਹਾਡੇ ਫਾਦਰ ਸਾਹਿਬ ਮਦਰ ਕਦੋਂ ਕੋ ਗੁਜ਼ਰੇ? ਉਹ ਤਾਂ ਇੱਥੇ ਆ ਗਏ ਸੀਗੇ। ਇੱਥੇ ਆ ਗਏ ਸੀ ਨਾਲ? ਪਰ ਉਹ ਲਾਹੌਰ ਤੋਂ ਸਿੱਧੇ ਆਏ ਸੀ ਜਾਂ ਪੰਜਾਬ ਤੋਂ? ਨਹੀਂ, ਪੰਜਾਬ ਰਹੇ ਹੈਗੇ ਆ। ਤੇ ਲਾਹੌਰ ਵੀ ਜਾਂਦੇ ਸੀ, ਉਧਰ ਵੀ ਜਾਂਦੇ ਸੀ, ਰਾਵਲਪਿੰਡੀ ਵੀ? ਨਾ, ਉਹ ਵੀ ਉਹਨਾਂ ਦਾ ਬਿਸਤਰਾ ਵੀ ਗੋਲ ਹੋ ਗਿਆ ਉਸੇ ਵਕਤ ਹੀ। ਉਹ ਜਾ ਹੀ ਨਹੀਂ ਸਕਦੇ ਸੀ। ਕਿਉਂਕਿ ਜਦੋਂ ਬਣ ਗਿਆ ਦੋਨੋਂ ਦੇਸ਼ ਬਣ ਗਿਆ, ਉਹ ਤਾਂ ਬਚ ਕੇ ਉਸ ਵੇਲੇ ਤਾਂ ਇਹ ਸੀਗਾ ਵੀ ਬਚ ਕੇ ਕਿੱਦਾਂ ਰਹਿਣਾ। ਤੇ ਉਹ ਫਿਰ ਉਦੋਂ ਹੀ ਆਏ ਜਦੋਂ ਝਗੜਾ ਹੋਇਆ? ਹਾਂ, ਉਸ ਵੇਲੇ ਉਹਨੇ ਗੱਡੇ ਤੋੜ ਲਏ। ਹਾਂ,
ਕੋਈ ਰਸਤੇ 'ਚ ਉਹਨਾਂ ਨਾਲ ਕੋਈ ਮਾੜੀ ਚੰਗੀ ਘਟਨਾ ਹੋਈ ਤੁਹਾਨੂੰ ਦੱਸੀ ਹੋਵੇ ਉਹਨਾਂ ਨੇ? ਦੱਸੀ ਤਾਂ ਮੈਂ ਕਿਸੇ ਮੁਸਲਮਾਨ ਭਰਾ ਨੇ ਮਦਦ ਕੀਤੀ ਹੋਵੇ? ਨਹੀਂ, ਮੈਂ ਮੁਸਲਮਾਨਾਂ ਦੀ ਮਦਦ ਕਰਦਾ ਸੀ। ਜਦੋਂ ਮੈਨੂੰ ਉੱਥੇ ਕਾਲਜ ਮੇਰਾ ਬੰਦ ਹੋ ਗਿਆ ਸੀ ਨਾ, ਅੱਛਾ, ਮੈਂ ਫਿਰ ਇੱਧਰ ਆ ਗਿਆ ਸੀ ਮੇਰਠ ਮੇਰਾ ਚਾਚਾ ਰਹਿੰਦਾ ਸੀ, ਤਾਂ ਉੱਥੇ ਜਿਹੜੇ ਮੁਸਲਮਾਨ ਸੀ ਉਹਨਾਂ ਨੂੰ ਅਸੀਂ ਲੁਕੋ ਕੇ ਰੱਖਦੇ ਸੀਗੇ। ਠੀਕ ਹੈ, ਉਹਨਾਂ 'ਚ ਕਿਸੇ ਦਾ ਨਾਂ ਚੇਤੇ ਹੋਵੇ? ਨਹੀਂ, ਉਹਦੇ ਚਾਚੇ ਦਾ ਪਤਾ ਹੈਗਾ ਵੀ ਜਾਗਰ ਸਿੰਘ ਚੀਮਾ ਸੀਗਾ। ਉਜਾਗਰ ਸਿੰਘ ਚੀਮਾ, ਹਾਂ। ਕਿੱਥੇ ਰਹਿੰਦੇ ਸੀ ਉਹ? ਮੇਰਠ ਸੀ। ਤੇ ਉਹ ਮੇਰਠ ਦੇ ਵਿੱਚ ਜਿੰਨੇ ਜਾਨੀ ਮੁਸਲਮਾਨ ਭਰਾ ਸੀਗੇ, ਉਹਨਾਂ ਦੀ ਚੋਰੀ ਜਿਹੜੇ ਕਰਦਾ ਸੀ ਨਾ ਮੁਸਲਮਾਨ, ਤਾਂ ਹਾਲੇ ਵੀ ਹੈ, ਉਹਨਾਂ ਨੂੰ ਲੁਕਾਉਂਦੇ ਸੀ ਕਿਉਂ ਮਾਰੇ ਨਾ ਕੋਈ ਹਿੰਦੂ ਜਾਂ ਕੋਈ ਵੀ ਜਿਹੜਾ ਹਜੂਮ ਆ ਕੇ ਮਾਰੇਗਾ। ਤੇ ਉਹ ਉੱਥੇ ਤਾਂ ਮੈਨੂੰ ਇੰਨਾ ਪਤਾ ਹੈਗਾ, ਜਦੋਂ ਮੈਂ ਮੇਰਠ ਰਹਿੰਦਾ ਸੀ ਤਾਂ ਮੇਰਾ ਉੱਥੇ ਚਾਚਾ, ਜਿਹੜਾ ਮੇਰਾ ਚਾਚਾ ਸੀ ਉਹ ਚੀਫ ਕੈਮਰ ਸੀ ਜੀ। ਉਹ ਸਾਰੇ ਹਿੰਦੁਸਤਾਨ ਚੋਂ ਪ੍ਰੈਜ਼ੀਡੈਂਟ ਸੀਗਾ, ਇਸ ਸ਼ੂਗਰ ਬਣਾਉਂਦੇ ਹੁੰਦੇ ਸੀਗੇ। ਅੱਛਾ। ਤੇ ਉਹਦੇ ਨਾਲ ਸਾਡਾ ਇੱਕ ਬਾਬਾ ਸੀਗਾ, ਉਹਦਾ ਨਾਂ ਗਦਰੀਆ ਬਾਬਾ ਕਰਮ ਸਿੰਘ, ਤੇ ਉਹਦੇ ਨਾਲ ਮੈਂ ਕਿਤੇ ਜਾਣਾ ਤਾਂ ਉਹਦੇ ਬਾਬੇ ਦੇ ਨਾਲ ਹੀ ਚੱਲ ਜਾਂਦੇ ਸੀਗੇ। ਅੱਛਾ। ਤੇ ਉਹਦਾ ਸਾਫਾ ਬੰਨਿਆ ਹੁੰਦਾ ਸੀ ਤੇ ਸੁੰਡੀ ਫੜੀ ਹੁੰਦੀ ਸੀ, ਜਿੱਦਾਂ ਹੁਣ ਮੇਰੀ ਉਮਰ ਹੈ, ਇੰਨੀ ਕੁ ਉਮਰ ਦੇ 90 ਸਾਲ ਦੇ ਉਹ ਸੀਗੇ। ਤੇ ਜਦੋਂ ਉਹ ਮੈਨੂੰ ਤਾਂ ਚੇਤਾ ਹੈ, ਬਾਕੀ ਨਹੀਂ ਚੇਤਾ। ਇਹ ਚੇਤਾ ਕਿਉਂ, ਇਹ ਰਿਪੀਟ ਕਰਦੇ ਰਹਿੰਦੇ ਆ ਜੀ। ਉਹ ਜੋ ਗੱਡੀ ਤੇ ਕਿਤੇ ਮੇਰੇ ਨੂੰ ਚੜ੍ਹੇ ਤੇ ਚੱਲੇ ਸੀ ਕਿਤੇ ਨੂੰ, ਤੇ ਉਹ ਗੱਡੀਆਂ 'ਚ ਉਦੋਂ ਜਗ੍ਹਾ ਹੁੰਦੀ ਨਹੀਂ ਸੀਗੀ, ਪਰ ਉਦੋਂ ਤਾਂ ਥੋੜੀ ਜਨਤਾ ਸੀ। ਨਹੀਂ, ਮੈਨੂੰ ਭੁੰਨੇ ਬਹਿਣਾ ਪਿਆ। ਬਾਬੇ ਹੁਣਾਂ ਨੂੰ ਮੈਂ ਇੱਦਾਂ ਕੁਰਸੀ 'ਤੇ ਲੈ ਕੇ ਉੱਥੇ ਬਹਿ ਗਏ, ਤੇ ਉੱਥੇ 3-4 ਮੁੰਡੇ ਹੋਰ ਬੈਠੇ ਸੀਗੇ। ਉਹਨੇ ਜੈਕਟ ਮੇਰੇ ਨਾਲ ਪਾਈ ਸੀ, ਟਾਈ ਲਾਈਆਂ, ਤੇ ਉਹ ਪੋਲੀਟਿਕਸ ਡਿਸਕਸ ਕਰਨ ਲੱਗ ਪਏ। ਉਹ ਕਰਦੇ ਕਿਸ ਤਰ੍ਹਾਂ ਦੀ ਪੋਲੀਟਿਕਸ ਕਰਦੇ ਸੀ? ਹਿੰਦੁਸਤਾਨ ਦੀ ਕਿੱਦਾਂ ਚੱਲਦੀ ਹੈ ਕਿ ਨਹੀਂ ਚੱਲਦੀ, ਪੰਜਾਬ ਆਜ਼ਾਦੀ ਦੀ। ਅੱਛਾ, ਆਜ਼ਾਦੀ ਆਉਣ ਵਾਲੀ ਸੀ। ਹਾਂ। ਤੇ ਉਹ ਉਸ ਵੇਲੇ ਫਿਰ ਬਾਬੇ ਹੁਣੀ ਤੇ ਇਹ ਫਾਈਟ ਕਰਦੇ ਸੀ, ਸਾਰੀ ਉਮਰ ਉਹਨੀ ਇਹ ਕੰਮ ਕੀਤਾ ਹੈਗਾ ਆ ਵੀ ਆਜ਼ਾਦੀ ਫਾਈਟ ਕਰਨੀ ਆ। ਕੀ ਨਾਂ ਸੀ ਤੁਹਾਡੇ ਬਾਬੇ ਦਾ? ਬਾਬੇ ਕਰਮ ਸਿੰਘ ਚੀਮਾ ਇੱਥੇ ਆਇਆ ਸੀ। ਕਰਮ ਸਿੰਘ ਚੀਮਾ ਗਦਰੀਏ ਹੈਗੇ ਆ। ਅੱਛਾ। ਤੇ ਉਹਨਾਂ ਦੀ ਯਾਦਗਾਰ ਜਲੰਧਰ ਬਣੀ ਆ। ਹਾਂ, ਯਾਦਗਾਰ ਹਾਲ ਬਣਿਆ ਹੈ। ਹਾਂ, ਉਹਦੇ 'ਚ ਉਹਨਾਂ ਦਾ ਨਾਂ ਹੈਗਾ। ਉਹਦੇ ਵਾਸਤੇ ਬਣਾਈ ਆ, ਮੇਰੇ ਚਾਚੇ ਨੇ ਬਣਾਈ ਆ, ਜਾਗਰ ਸਿੰਘ ਉਹਦਾ ਨਾਂ ਆ। ਉਜਾਗਰ ਸਿੰਘ ਚੀਮਾ ਨੇ ਬਣਾਈ ਆ। ਉਹਦੀ ਗੱਲ ਕਰਦਾ। ਕਰਮ ਸਿੰਘ ਹੋਣਾ ਚੀਮਾ ਦੀ ਬਾਬੇ ਹੁਣੀ ਆ, ਆਪਣੇ ਬਾਬੇ ਦੀ, ਜਾਨੇ ਆਪਣੇ ਪਿਤਾ ਦੀ ਕੀਤੀ, ਆਪਣੇ ਪਿਤਾ ਦੀ ਬਣਾਈ ਆ। ਪਰ ਉਹ ਆਜ਼ਾਦੀ ਦੇ ਘਲਾਟੀਏ ਸੀ। ਹਾਂ, ਉਹ ਜਦੋਂ ਇਹ ਗਦਰੀਏ ਦੀ ਹੈਲਪ ਕਰਦੇ ਸੀ ਤੇ ਇੱਥੋਂ ਪੈਸੇ ਇਕੱਠੇ ਕਰਕੇ ਪੰਜਾਬ ਨੂੰ ਭੇਜਦੇ ਹੁੰਦੇ ਸੀਗੇ। ਅੱਛਾ। ਤੇ ਉਹ ਸਾਡੇ ਚਾਚੇ ਨੇ, ਮੈਂ ਉਹਦਾ ਇੱਕ ਮੁੰਡਾ ਸੀ, ਮੈਂ ਇੱਕ ਮੁੰਡਾ ਆ, ਇੱਕ ਸਾਡੇ ਤਾਏ ਦਾ ਮੁੰਡਾ, 3 ਮੁੰਡੇ ਹੋ ਗਏ। ਹੁਣ ਪੈਸੇ $10,000 ਭੇਜਣਾ ਇੰਡੀਆ ਨੂੰ, ਉਦੋਂ ਇੱਥੇ ਇੱਦਾਂ ਕੈਸ਼ ਭੇਜਦੇ ਹੁੰਦੇ ਸੀ, ਉੱਦਾਂ ਨਹੀਂ ਹੁੰਦਾ ਸੀ ਕੁਛ ਵੀ। ਫਿਰ ਕਿੱਦਾਂ ਭੇਜਦੇ ਸੀ ਕੈਸ਼? ਉਹਨੂੰ ਫਿਰ ਕਿਹਾ, ਸਾਡੇ ਤਿੰਨ ਸੀ ਨਿਆਣੇ ਅਸੀਂ, ਤੇ ਉਹ ਜਿਹੜੇ ਤਾਏ ਦਾ ਮੁੰਡਾ ਸੀਗਾ ਉਹਨੂੰ ਭੇਜਿਆ ਉਹਨੇ। ਅੱਛਾ। ਨਾ ਤਾਂ ਉਹਨੇ ਆਪਣੇ ਮੁੰਡੇ ਨੂੰ ਭੇਜਿਆ, ਨਾ ਮੈਨੂੰ ਭੇਜਿਆ। ਮੈਂ ਉਹਦੇ ਵਿੱਚ ਸ਼ਰੀਫ ਆਦਮੀ ਜ਼ਿਆਦਾ ਸੀ, ਕੰਮ ਕਰਦਾ ਸੀ, ਸੁਣਦਾ ਸੀ ਮਾਂ ਬਾਪ ਦੀ, ਤੇ ਮੈਨੂੰ ਚੰਗਾ ਸਮਝਦੇ ਸੀ ਆਪਣੇ ਨਿਆਣਿਆਂ ਨਾਲੋਂ ਵੀ। ਤੇ ਮੈਂ ਪੁੱਛਿਆ ਬਈ ਤੂੰ ਮੈਂ ਤੇ ਇੰਨਾ ਇਤਵਾਰ ਕਰਦਾ, ਮੈਨੂੰ ਚੰਗਾ ਸਮਝਦਾ, ਤਾਂ ਤੂੰ ਪੈਸੇ ਉਹਨੂੰ ਕਾਹਨੂੰ ਦੇ ਦਿੱਤੇ ਆ ਵੀ ਉਹ ਲਿਜਾਵੇ? ਉਹ ਤਾਂ ਰਾਹ 'ਚ ਸਾਡਾ ਸਿੱਟਦੇ ਨੇ ਖਰਚ। ਲਾਹੌਰ ਨੂੰ ਲਿਜਾਣੇ ਸੀਗੇ? ਨਹੀਂ, ਜਲੰਧਰ ਨੂੰ। ਜਲੰਧਰ? ਹਾਂ, ਉਹ ਜਿਹੜੀ ਗਦਰ ਪਾਰਟੀ ਚੱਲਦੀ ਸੀ, ਗਦਰ ਪਾਰਟੀ ਚੱਲਦੀ ਦਿੰਦਾ। ਇਹ ਤੋਂ ਪਹਿਲਾਂ ਆਪਾਂ ਗਦਰ ਪਾਰਟੀ ਦੀ ਗੱਲ ਕਰਨ ਤੋਂ ਪਹਿਲਾਂ, ਜਦੋਂ ਤੁਸੀਂ ਪਾਕਿਸਤਾਨ 'ਚ ਪੜ੍ਹਦੇ ਸੀ ਕਾਲਜ ਦੇ ਵਿੱਚ, ਹਾਂਜੀ, ਕਿੱਥੇ ਰਹਿੰਦੇ ਸੀ ਉਦੋਂ? ਅਸੀਂ ਲਾਹੌਰ ਰਹਿੰਦੇ ਸੀ, ਚਬੁਰਜੀ ਕੁਆਟਰ। ਜਿਹੜੀ ਸੜਕ ਜਾਂਦੀ ਹੈ ਨਾ, ਉਹ ਚਬੁਰਜੀ ਕੁਆਟਰ ਕਹਿੰਦੇ ਆ। ਚਬੁਰਜੀ ਕੁਆਟਰਸ। ਤੇ ਉਹਦੇ ਵਿੱਚ ਤੁਹਾਡਾ ਆਪਣਾ ਮਕਾਨ ਸੀ ਜਾਂ ਕਿਰਾਏ ਤੇ ਸੀ? ਉਹ ਹੁੰਦੇ ਆ ਗਵਰਨਮੈਂਟ ਦੇ ਬਣਾਏ, ਗਵਰਨਮੈਂਟ ਦੇ ਮਕਾਨ। ਹਾਂ, ਤੇ ਉਹਦੇ ਵਿੱਚ ਰਹਿੰਦੇ ਸੀ। ਉਹਨਾਂ ਨੂੰ ਜੇ ਦਫ਼ਤਰ ਕੰਮ ਕਰਦੇ, ਮਕਾਨ ਫ੍ਰੀ। ਸਟੂਡੈਂਟ ਸੀਗੇ ਜਾਂ ਕੀ? ਉਹ EMPLOYE ਸੀਗੇ ਗਵਰਨਮੈਂਟ ਦੇ, ਤਾਂ ਉਹਨਾਂ ਨੂੰ ਮਕਾਨ ਮਿਲਿਆ ਸੀ। ਇਹਦਾ ਤੁਹਾਡੇ ਫਾਦਰ ਸਾਹਿਬ EMPLOYE ਸੀ ਕਰਕੇ ਉਹਨਾਂ ਨੂੰ ਮਕਾਨ ਮਿਲਿਆ ਸੀ, ਤੁਸੀਂ ਉੱਥੇ ਪੜ੍ਹਦੇ ਸੀ। ਤੁਹਾਨੂੰ ਰਸਤਾ ਚੇਤੇ ਕਿੱਥੋਂ ਪੜ੍ਹਨ ਕਿੱਦਾਂ ਜਾਂਦੇ, ਕਿਹੜੇ ਰਸਤੇ ਜਾਂਦੇ ਹੁੰਦੇ ਸੀ? ਨਹੀਂ, ਉਹ ਤਾਂ ਕਾਲਜ ਨੂੰ ਨਹੀਂ, ਉਹ ਤਾਂ ਹਾਈ ਸਕੂਲ ਸੀ ਜਾਂਦੇ ਸੀ। ਹਾਈ ਸਕੂਲ ਕਿੱਦਾਂ ਜਾਂਦੇ ਸੀ? ਉਹ ਤਾਂ ਸਾਈਕਲ ਤੇ, ਘੋੜੇ ਤੇ, ਘੋੜਾ ਗੱਡੀ, ਆਪਣੇ ਟਾਂਗੇ ਤੇ ਜਾਣਾ। ਉਸ ਤੋਂ ਬਾਅਦ ਕਾਲਜ ਵੀ ਤੁਸੀਂ ਉੱਥੇ ਪੜ੍ਹੇ ਆ? ਕਾਲਜ ਫਿਰ ਪੜ੍ਹੇ ਆ, ਉੱਥੇ ਵੀ ਕਾਲਜ ਰਹਿਣਾ ਪੈਂਦਾ ਆ। ਤੇ ਉਹ 1 ਸਾਲ ਲੱਗਾ, ਫਿਰ ਪਾਕਿਸਤਾਨ ਬਣ ਗਿਆ। 1 ਸਾਲ ਪੜ੍ਹੇ ਆ? 1 ਸਾਲ 46 ਦਾ ਸਾਰਾ ਪਾਸਾ 47 ਤੱਕ। 46 ਜਿਹੜੀ ਤੁਸੀਂ ਕਲਾਸ ਉੱਥੇ ਪੜ੍ਹੇ ਆ, ਉਹਦੇ 'ਚ ਕਿੰਨੇ ਕੁ ਸਟੂਡੈਂਟ ਸੀਗੇ? ਆਪਾਂ ਇਹ ਕੁਛ ਨਹੀਂ ਪਤਾ, 30-40 ਹੋਣਗੇ। ਪਤਾ ਉਹ ਤਾਂ ਨਾ ਕਿਸੇ ਦਾ ਨਹੀਂ ਚੇਤੇ? ਨਹੀਂ, ਉਹ ਇਹ ਤੇ ਹੈਗਾ ਆ ਵੀ ਸਾਰੇ ਹਿੰਦੁਸਤਾਨ 'ਚ, ਆਪਣੇ ਪੰਜਾਬ ਦੇ ਵਿੱਚ ਇੱਕੋ ਹੀ ਕਾਲਜ ਹੁੰਦਾ ਸੀ ਇੱਥੇ, ਇਹ ਮੈਕਲਾਰਨ ਕਾਲਜ। ਤੇ ਜਿਹੜਾ ਦੂਆ ਹੁੰਦਾ ਸੀ ਇੰਜੀਨੀਅਰਿੰਗ ਕਾਲਜ ਦੀ ਗੱਲਾਂ ਕਰਦੇ ਆ।
ਉਹ ਹੁੰਦਾ ਰੁੜਕੀ ਇੰਜੀਨੀਅਰਿੰਗ ਕਾਲਜ ਪੜ੍ਹੇ ਆ। ਹਾਂ ਰੁੜਕੀ ਹੁੰਦਾ ਯੂਪੀ 'ਚ। ਯੂਪੀ ਦੇ ਵਿੱਚ ਜਿਹੜੀ ਰੁੜਕੀ ਹੈ ਸ਼ਹਿਰ ਉਹ ਵੱਡਾ ਆ। ਹਾਂ ਬਾਕੀ ਤਾਂ ਸਾਰੇ ਨਾਰਥਰਨ ਕੈਲੀਫੋਰਨੀਆ 'ਚ ਨਰਦਰਨ ਕੈਲੀਫੋਰਨੀਆ ਨਰਦਰਨ ਪੰਜਾਬ ਦੇ ਵਿੱਚ ਨਾਰਦਰਨ ਪੰਜਾਬ। ਹਾਂ ਇਹ ਦੋਨੋਂ ਕਿਉਂਕਿ ਤੁਸੀਂ ਅਮਰੀਕਾ ਰਹਿੰਦੇ ਤੁਹਾਡੇ ਮੂੰਹ ਤੇ ਨਾਰਦਰਨ ਕੈਲੀਫੋਰਨੀਆ ਜਿਹੜਾ ਹੋਰ ਹੈ ਨਹੀਂ ਸੀ ਕੁਝ ਵੀ। ਠੀਕ ਹੈ ਤੇ ਤੁਸੀਂ ਇਹਦਾ ਮਤਲਬ ਉੱਥੇ 1 ਸਾਲ ਪੜ੍ਹੇ ਆ। 1 ਸਾਲ ਫਿਰ ਕੱਢਤੇ ਵੀ ਨਹੀਂ ਇਹਦਾ ਨਹੀਂ ਉਹ ਜਦੋਂ ਫਿਰ ਕਾਲਜ ਬੰਦ ਕਰਤਾ। ਕਾਲਜ ਬੰਦ ਕਰਤਾ। ਉੱਥੇ ਕਾਲਜ ਕਿੱਥੇ ਗਿਆ ਫਿਰ ਉਹ? ਫਿਰ ਉਹਨੂੰ ਬੰਦ ਕਰਕੇ ਸਾਰੇ ਜਿੰਨੇ ਆਦਮੀ ਸੀ ਉੱਥੇ ਰੁੜਕੀ ਲੈ ਗਏ ਸੀਗੇ। ਉੱਥੇ ਫਿਰ ਰੁੜਕੀ ਕਾਲਜ ਦੇ ਵਿੱਚ ਅਸੀਂ ਬੈਰਕਾਂ ਦੇ ਵਿੱਚ ਰਹਿਣਾ ਪਿਆ ਸਾਨੂੰ। ਤੁਸੀਂ ਫਿਰ ਉੱਥੋਂ ਸਾਰੇ ਹਟ ਕੇ ਸਟੂਡੈਂਟ ਤੇ ਜਿਹੜੇ ਪਾਕਿਸਤਾਨ ਦੇ ਮੁੰਡੇ ਮੁਸਲਮਾਨ ਮੁੰਡੇ ਸੀ ਉਹ ਉਧਰੇ ਰਹਿ ਗਏ। ਉਹ ਤਾਂ ਆ ਨਹੀਂ ਸਕਦਾ। ਤੇ ਉਹ ਤੁਹਾਡੀ ਕਿਸੇ ਨਾਲ ਵਾਕਫੀ ਨਹੀਂ ਸੀ? ਕੋਈ ਵਾਕਫ ਨਹੀਂ ਸੀ ਤੁਹਾਡਾ? ਨਹੀਂ ਹੋਊਗੀ ਤਾਂ ਹੁਣ ਤਾਂ ਪਤਾ ਨਹੀਂ ਹੈਗਾ ਕਿਉਂ ਉਦੋਂ ਜੇ ਅਸੀਂ 18 ਸਾਲ ਦੇ ਹੈਗੇ ਆ ਉਹ ਗੱਲਾਂ ਨਹੀਂ ਚਿੱਤੇ ਆ ਸਕਦੀਆਂ। ਇਹ ਪ੍ਰੋਗਰਾਮ ਪੰਜਾਬੀ ਲਹਿਰ ਵਾਸਤੇ ਅਸੀਂ ਰਿਕਾਰਡ ਕਰ ਰਹੇ ਹਾਂ। ਜਿੰਨੇ ਵੀ ਸਾਡੇ ਦੋਸਤ ਮਿੱਤਰ ਕਿਤੇ ਵੀ ਸਾਨੂੰ ਦੇਖ ਰਹੇ ਨੇ ਉਹ ਪੰਜਾਬੀ ਲਹਿਰ ਦੇ ਨੰਬਰ ਤੁਹਾਨੂੰ ਦਿਖਾਏ ਜਾਣਗੇ। ਤੁਸੀਂ ਉਹਨਾਂ ਦੇ ਉੱਤੇ ਕੋਈ ਵੀ ਗੱਲਬਾਤ ਕਰਨੀ ਹੋਵੇ ਕਰ ਸਕਦੇ ਹੋ। ਮੈਂ ਬਲਵੀਰ ਸਿੰਘ ਐਮਏ ਤੁਹਾਡੇ ਲਈ ਪੰਜਾਬੀ ਲਹਿਰ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅੱਜ ਸਾਡੇ ਨਾਲ ਨੇ ਸਰਦਾਰ ਨਿਰਮਲ ਸਿੰਘ ਜੀ ਚੀਮਾ ਜੋ ਲਾਹੌਰ ਵਿੱਚ ਪੜ੍ਹੇ ਨੇ ਤੇ ਹੁਣ 91-92 ਸਾਲ ਦੀ ਉਮਰ 'ਚ ਅਮਰੀਕਾ 'ਚ 1953 ਤੋਂ ਰਹਿ ਰਹੇ। ਹੋਰ ਕੋਈ ਯਾਦ ਉੱਥੇ ਦੀ ਸੁਣਾਓ। ਤੋਂ ਬਾਅਦ ਫਿਰ ਕਿਸ ਤਰ੍ਹਾਂ ਦੀ ਗੱਲਾਂ ਪਤਾ ਤੁਹਾਡੇ ਨਾਲ ਉੱਥੇ ਜਦੋਂ ਤੁਸੀਂ ਪੜ੍ਹੇ ਉਸ ਤੋਂ ਬਾਅਦ ਤੁਸੀਂ ਪੰਜਾਬ ਆਏ। ਫਿਰ ਜਦੋਂ ਪੰਜਾਬ ਤੁਹਾਡੇ ਮਾਤਾ ਪਿਤਾ ਆਏ ਜਾਂ ਉਸ ਵੇਲੇ ਉਜਾੜਿਆਂ ਵੇਲੇ ਆਏ ਕੋਈ ਤਕਲੀਫ ਹੋਈ ਹੋਵੇ ਉਸ ਵੇਲੇ ਜਾਂ ਕਿਸੇ ਨੇ ਮਦਦ ਕੀਤੀ ਹੋਵੇ ਮੁਸਲਮਾਨ ਭਰਾ ਨੇ? ਇਹ ਤਕਲੀਫ ਤਾਂ ਇਹ ਸੀ ਸਾਡੀ ਮਾਂ ਨੂੰ ਤਕਲੀਫ ਸੀ ਕਿਉਂ ਮੈਂ ਇੱਕ ਮੁੰਡਾ ਸੀਗਾ ਮਾਂ ਪਿਓ ਦਾ। ਤੁਹਾਡੀ ਭੈਣ ਕੋਈ ਨਹੀਂ ਤਾਂ ਹੋਰ ਕੋਈ ਨਹੀਂ ਇਕੱਲੇ ਹਾਂ ਤੇ ਉਹ ਜਦੋਂ ਬਾਹਰ ਰਹਿੰਦੇ ਸੀਗੇ ਜਾਂ ਹਮੇਸ਼ਾ ਹੀ ਸਕੂਲ 'ਚ ਹੀ ਰਹੇ ਆ। ਜੇ ਹੁਣ ਮਾਂ ਪਿੰਡ ਰਹਿੰਦੀ ਤੇ ਮੈਂ ਲਾਹੌਰ ਹੈ ਲਾਹੌਰ ਆਈ ਤੇ ਮੈਂ ਕਿਤੇ ਰੁੜਕੀ ਚਲੇ ਗਿਆ ਮੈਂ ਕਿਸੇ ਕਾਲਜ ਹੋਰ ਚਲੇ ਗਿਆ। ਜਦੋਂ ਪੜ੍ਹਿਆ ਉਦੋਂ ਵੀ ਅਵੇ ਫਰੋਮ ਦੀ ਹੋਮ ਘਰੋਂ ਆਪਣੇ ਹੁਣ ਚੀਮਿਆਂ 'ਚ ਤਾਂ ਸਕੂਲ ਹੀ ਹੈ ਨਹੀਂ ਸੀਗਾ। ਅੱਛਾ ਤੇ ਪੜ੍ਹਨਾ ਬਾਹਰ ਹੀ ਆ। ਜੋ ਬਾਹਰੋਂ ਆਉਣਾ ਆ ਤਾਂ ਉਹ ਛੁੱਟੀ ਹੋਊਗੀ 3 ਮਹੀਨੇ ਦੀ ਜਾਂ ਕਾਲਜ ਨਹੀਂ ਲੱਗਦਾ ਫੇਰ ਘਰ ਆਉਣਾ। ਤਾਂ ਉਸ ਵਕਤ ਮੈਨੂੰ ਚੇਤਾ ਹੈਗਾ ਵੀ ਜਦੋਂ ਮੇਰੇ ਚਾਚੇ ਆਏ ਗਏ ਸੀਗੇ ਤਾਂ ਉਹਨਾਂ ਨੂੰ ਤਾਇਆ ਨੂੰ ਜ਼ਮੀਨ ਮਿਲ ਗਈ ਸੀਗੀ ਨੂਰ ਮਹਿਲ ਦੇ ਨੇੜੇ। ਯਾਨੀ ਜਿੰਨੀ ਥੋੜੀ ਜ਼ਮੀਨ ਉਧਰ ਸੀ ਉਨੀ ਮਿਲੀ ਆ ਕੇ ਜਾਂ ਘੱਟ ਵੱਧ? ਘੱਟ ਸਾਰਿਆਂ ਨੂੰ ਘੱਟ ਮਿਲਦੀ ਆ। ਘੱਟ ਮਿਲੀ। ਉਧਰ ਤੁਹਾਡੇ ਕੋਲ 100 ਏਕੜ ਸੀ? ਉਹ ਤਾਂ ਚਾਚੇ ਤਾਇਆਂ ਦੀ 100 ਤੋਂ ਸਾਰਿਆਂ ਦੀ? ਹਾਂ 1 ਮਰਬਾ 2 ਮਰਬੇ ਇਦਾਂ ਸੀਗੇ। ਉਹ ਸਾਰੇ ਇਦਾਂ ਸੀਗੇ? ਇੱਕ ਚਾਚਾ ਸੀ ਇੱਕ ਤਾਇਆ ਸੀਗਾ ਤਾਂ ਸਾਰਿਆਂ ਨੂੰ ਨਿਕਲਣਾ ਪਿਆ। ਉਹੀ ਫਿਰ ਇੱਥੇ ਆ ਕੇ ਸਾਰੇ ਇਕੱਠੇ ਆਏ ਸੀ? ਨਹੀਂ ਉਹ ਸੈਪਰੇਟ। ਤਾਂ ਉਹਨਾਂ ਨੂੰ ਕਿਸੇ ਨੂੰ ਤਕਲੀਫ ਹੋਈ ਹੋਵੇ ਤੁਹਾਨੂੰ ਦੱਸੀ ਹੋਵੇ ਕਦੀ ਕਹਾਣੀ? ਨਹੀਂ ਉਹ ਬਚ ਗਏ ਸਾਰੇ ਜਿੱਦਾਂ ਮੈਂ ਵੀ ਬਚ ਗਿਆ। ਨਹੀਂ ਤਾਂ ਆਮ ਉੱਥੇ ਮੇਰੇ ਸਾਹਮਣੇ ਮਰਿਆਂ ਦੀ ਤੁਸੀਂ ਦੇਖਿਆ ਸਾਰਾ ਕੁਝ? ਹਾਂ ਗੱਡੀਆਂ ਜਿਹੜੀਆਂ ਚਲੀਆਂ ਆਈਆਂ ਜਦੋਂ ਅਸੀਂ ਇੱਥੇ ਸੀਗੇ ਉਸ ਵੇਲੇ ਵਕਤ ਹੀ ਸਾਨੂੰ ਮਤਲਬ ਤੁਹਾਡੇ ਸਾਹਮਣੇ ਵੱਢਦੇ ਸੀ ਜਾਂ ਵੱਡੇ ਪਏ? ਨਹੀਂ ਸਾਨੂੰ ਤਾਂ ਇੰਨਾ ਨਹੀਂ ਪਤਾ। ਇੰਨਾ ਪਤਾ ਹੈਗਾ ਵੀ ਵੱਡੇ ਪਏ ਦੇਖ ਲਓ ਹੋ ਗਿਆ। ਹਾਂ ਬਸ ਪਰ ਤੁਹਾਨੂੰ ਇਦਾਂ ਵੀ ਲੱਗਦਾ ਸੀ ਕੋਈ ਮਦਦ ਵੀ ਕਰਦਾ ਉਹਨਾਂ ਨੂੰ ਕੋਈ ਪਾਣੀ ਤਾਣੀ ਮੰਗਦਾ ਹੋਵੇ ਕੋਈ? ਅਸੀਂ ਕਰਦੇ ਸੀ ਉਹਨਾਂ ਦੇ। ਅਸੀਂ ਤਾਂ ਉਹਨਾਂ ਦੀ ਕਰਦੇ ਸੀ ਜਿਹੜੇ ਤੁਰੇ ਫਿਰਦੇ ਆ ਜਿਹੜੇ ਤੁਰੇ ਫਿਰਦੇ। ਤਕਲੀਫ ਹੈ ਨਹੀਂ ਜਿਹੜੀ ਜਾਣਾ ਉਹਨੂੰ ਗਰਾਜ 'ਚ ਨਾਲ ਲੁਕਾਉਂਦੇ ਸੀ ਘਰ ਦੇ ਵਿੱਚ। ਕਿਸੇ ਦਾ ਨਾਂ ਚੇਤੇ ਹੋਵੇ ਜਿਹਨਾਂ ਨੂੰ ਲੁਕਾਉਂਦੇ ਸੀ? ਹੁਣ ਸ਼ਾਇਦ ਤੁਹਾਨੂੰ ਇੰਨੇ ਪਤਾ ਵੀ ਉਹ ਮੁਸਲਮਾਨ ਸੀਗੇ। ਕਿੱਥੇ ਦੇ ਸੀ ਇਦਾਂ ਨਹੀਂ ਪਤਾ? ਮੇਰਠ ਦੇ ਯੂਪੀ ਦੇ ਸੀਗੇ। ਉਹ ਯੂਪੀ ਦੇ ਸੀ? ਉਹ ਵੀ ਗਏ ਫਿਰ ਲਾਹੌਰ ਨੂੰ ਕਿ ਮੈਂ ਤਾਂ ਕਿ ਪੰਜਾਬ ਦੇ ਸਾਰੇ ਲੋਕ? ਨਹੀਂ ਉਹ ਤਾਂ ਹਰ ਜਗ੍ਹਾ ਤੋਂ ਜਿਹੜੇ ਜਿੱਥੋਂ ਵੀ ਕੋਈ ਹੋ ਸਕਿਆ ਜਿਹਦਾ ਵੀ ਮਨ ਕੀਤਾ ਜਿਹੜਾ ਜਿੱਤ ਕੀਤਾ ਵੀ ਉਹ ਵਾਪਸ ਚਲੇ ਗਏ। ਹਾਂ ਅੱਛਾ ਇਹ ਇਕੱਲੇ ਪੰਜਾਬ ਦੀ ਨਹੀਂ ਪਰ ਤਕਲੀਫ ਜ਼ਿਆਦਾ ਪੰਜਾਬ ਦੇ ਲੋਕਾਂ ਨੂੰ ਚਾਹੇ ਉਹ ਲਹਿੰਦੇ ਪੰਜਾਬ ਦਾ ਸੀ ਚਾਹੇ ਚੜ੍ਹਦੇ ਦਾ ਉਹਨਾਂ ਨੂੰ ਹੋਈ। ਉਹਨੂੰ ਕੱਢਿਆ ਜਿਸ ਵੇਲੇ ਉਸ ਵੇਲੇ ਪਤਾ ਨਹੀਂ ਨਾ ਸੀਗਾ ਵੀ ਕੀ ਚੀਜ਼ ਹੈਗੀ ਡਿਸਾਈਡ ਨਹੀਂ ਸੀਗਾ। ਤੇ ਨਾਲ ਜੇ ਆਦਮੀ ਮਰਦੇ ਆ ਤਾਂ ਉਹ ਜਿਹੜੇ ਇੱਥੇ ਆਦਮੀ ਰਹਿੰਦੇ ਆ ਇੱਧਰ ਪਾਸੇ ਯੂਪੀ 'ਚ ਜੀ ਜਾਂ ਬੰਬੇ ਹੈਗਾ ਫਲਾਨਾ ਆ ਉਹਦੇ ਵਿੱਚੋਂ ਜਿਹੜੇ ਆਦਮੀ ਨਹੀਂ ਲਾਈਕ ਕਰਦੇ ਵੀ ਜ਼ਬਰਦਸਤੀ ਹੋ ਰਹੀ ਗਿਆ ਉਹਨੀ ਆਪਣੀ ਰਿਸ਼ਤੇਦਾਰ ਕਿਤੇ ਹੋਰ ਹੈਗੇ ਆ ਉਹ ਚੱਕ ਕੇ ਉਧਰ ਨੂੰ ਚਲ ਗਏ। ਤੇ ਅਸੀਂ ਜਦੋਂ ਇਹ ਉਜਾੜੇ ਪਏ ਆ ਤਾਂ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ ਤੁਹਾਨੂੰ ਲੱਗਦਾ ਕਿ ਸਰਕਾਰਾਂ ਨੇ ਜਾਂ ਮਤਲਬ ਇੰਗਲੈਂਡ ਦੀ ਸਰਕਾਰ ਨੇ ਜਿਹਨੇ ਵੀ ਸਾਨੂੰ ਇਕੱਲੇ ਕਰਾਇਆ ਉਹਦੇ 'ਚ ਕਿਸੇ ਦਾ ਇਹ ਦੋਸ਼ ਹੋਊਗਾ ਕਿ ਲੜਾਈ ਝਗੜਾ ਸ਼ੁਰੂ ਹੋਇਆ ਜਾਂ ਕਿ ਉਦੋਂ ਸਾਨੂੰ ਪਤਾ ਸੀ ਸਾਨੂੰ ਆਪਣੇ ਮਾੜਾ ਮੋਟਾ ਵੀ ਇਹ ਹੋਣਾ ਹੀ ਨਹੀਂ ਸੀਗਾ ਜੇ ਉਹਨੂੰ ਪ੍ਰਾਈਮ ਮਿਨਿਸਟਰ ਬਣਾਉਣ ਦੇ ਜਿਨਾਹ ਸਾਹਿਬ ਨੂੰ ਮੁਸਲਮਾਨ ਨੂੰ ਜੇ ਜਿਨਾਹ ਸਾਹਿਬ ਨੂੰ ਬਣਾ ਦਿੰਦੇ ਤਾਂ ਹੋਣਾ ਹੀ ਨਹੀਂ ਸੀ। ਹਾਂ ਇਹ ਕਹਿੰਦੇ ਸੀ ਵੀ ਮੁਸਲਮਾਨ ਭਰਾ ਬਣਨਾ ਚਾਹੀਦਾ ਤੇ ਇਹ ਹਿੰਦੁਸਤਾਨ ਦੇ ਜਿਹੜੇ ਲੋਕ ਹੈ ਉਹਨਾਂ ਨੇ ਬਣਾਇਆ ਨਹੀਂ। ਹਾਂ ਨਹਿਰੂ ਹੋਣਾ ਨੇ 420 ਕੀਤੀ ਗਾਂਧੀ ਸਾਹਿਬ ਨੇ 420 ਕੀਤੀ ਇਹਨਾਂ ਨੇ ਜਾਣ ਬੁੱਝ ਕੇ ਨਹੀਂ ਬਣਾਇਆ। ਜੇ ਬਣਾ ਦੇ ਤਾਂ ਇਹਦਾ ਮਤਲਬ ਹੁਣ ਤੱਕ ਇਕੱਠੇ ਰਹਿਣਾ ਸੀ। ਗਾਂਧੀ ਗਿਆ ਉਹਦੇ ਕੋਲ। ਅੱਛਾ ਨਹਿਰੂ ਕੋ ਨਹਿਰੂ ਕਾ ਨੂੰ
ਜਿਨਾਹ ਕੋ ਜਨਾਹ ਸਾਹਿਬ ਕੋ। ਹਾਂ ਵੀ ਤੂੰ ਇਹ ਸੈਪਰੇਟ ਦਾ ਕੀ ਮਤਲਬ ਹੈ, ਭਾਈ ਭਾਈ ਹੈਗੇ। ਅੱਛਾ ਉਹ ਕਹਿੰਦਾ ਠੀਕ ਹੈ, ਫਿਰ ਜੇ ਤੂੰ ਮੈਨੂੰ ਪ੍ਰਾਈਮ ਮਿਨਿਸਟਰ ਬਣਾ ਦੇ ਫਿਰ ਮੈਨੂੰ। ਅੱਛਾ ਉਹਨਾਂ ਦੀ ਮੰਗ ਸੀ ਕਿ ਮੈਨੂੰ ਪ੍ਰਾਈਮ ਮਿਨਿਸਟਰ ਬਣਾ। ਇੰਟੈਲੀਜੈਂਟ ਬਹੁਤ ਸੀ ਵੈਸੇ। ਹਾਂ ਤੇ ਇਹ ਜਿਹੜਾ ਨਹਿਰੂ ਸੀਗਾ ਇਹ 420 ਕਰ ਗਿਆ ਉਹਦੇ ਨਾਲ, ਗਾਂਧੀ ਨਾਲ। ਨਹਿਰੂ ਸਾਹਿਬ ਨੇ ਵੀ ਗਾਂਧੀ ਨਾਲ 420 ਕੀਤੀ, ਹਾਂ। ਇਸ ਲਈ ਉਹ ਗਾਂਧੀ ਨੂੰ ਵੀ ਨਹੀਂ ਪਤਾ ਲੱਗਾ ਕਿ ਮੈਂ ਕੀ ਕਰ ਰਿਹਾ। ਉਹਦੇ ਤੇ ਮੰਨੀ ਉਹ ਜਨਾਹ ਸਾਹਿਬ ਨੇ ਇਸ ਲਈ ਫਿਰ ਕਿਹਾ ਵੀ ਆਪਾਂ ਵੱਖ-ਵੱਖ ਹੋ ਜਾਂਦੇ ਹਾਂ। ਇਹ ਤਾਂ ਸੀਗਾ ਨਾ ਵੀ ਜਿਹੜਾ ਗਾਂਧੀ ਤਾਂ 420 ਕਰ ਗਿਆ, ਨਹਿਰੂ 420 ਉਹਨਾਂ ਗਾਂਧੀ ਨਾਲ ਕਰ ਗਿਆ। ਗਾਂਧੀ ਨੂੰ ਬਾਹਰੋਂ ਲਿਆਂਦਾ ਸੀ, ਅਫਰੀਕਾ 'ਚ ਵਕੀਲ ਸੀਗਾ ਜੀ। ਆਹ ਵਕੀਲ ਸੀ, ਉਹਨੂੰ ਸੱਦ ਕੇ ਲਿਆਂਦਾ ਸੀ। ਜਨਾਹ ਸਾਹਿਬ ਵੀ ਵਕੀਲ ਸੀ। ਹਾਂ ਪਰ ਉਹਨੂੰ ਉੱਥੋਂ ਲਿਆਂਦਾ ਸੀ ਅਫਰੀਕਾ ਤੋਂ, ਜਦੋਂ ਇਹ ਰਾਇਟ ਜਿਹੇ ਹੋਏ ਆ ਨਾ। ਅੱਛਾ ਉਹਦੇ ਮੋਹਰੇ ਚੌਧਰੀ ਲਾਇਆ ਸੀਗਾ ਵੀ ਤੂੰ ਜਾ ਕੇ ਪਬਲਿਕ ਦੇ ਭਾਈ ਭਾਈ ਕਰ ਗਾਂਧੀ ਹੋਣਾ ਨੂੰ। ਹਾਂ ਅੱਛਾ ਤਾਂ ਇਸ ਉਹਦੀ ਫਿਰ ਤਾਂ ਗੁੱਡੀ ਚੜੀ। ਪਹਿਲਾਂ ਤਾਂ ਉਹ ਵਕੀਲ ਸੀਗਾ ਆਪਣੇ ਅਫਰੀਕਾ ਦੇ ਵਿੱਚ, ਮਾੜਾ ਮੋਟਾ ਦਵਾਨੀ ਪਸੇਰੀ ਸੀਗਾ। ਅੱਛਾ ਉਦੋਂ ਫਿਰ ਜੇ ਮੰਗਾ ਕੇ ਉਹਨੂੰ ਜਿੱਥੇ ਇਕੱਠੇ ਬੰਬੇ ਜਾਂ ਫਲਾਣੇ ਭਾਈ ਭਾਈ ਕਰਦੇ ਸੀ ਤਾਂ ਉਹਦੇ ਮੋਹਰੇ ਗਾਂਧੀ ਇੰਚਾਰਜ ਮਤਲਬ ਟੌਪ ਸੀਗਾ। ਉਹ ਜਿੰਨੇ ਨਹਿਰੂ ਨੇ ਭੇਜਿਆ, ਜਿੰਨੇ ਜਲਸੇ ਜਲੂਸ ਹੁੰਦੇ ਸੀ ਉਹਦੇ ਮੋਹਰੇ ਕੀਤਾ ਸੀਗਾ। ਇਹ ਨਹਿਰੂ ਹੋਣਾ ਨੇ ਗਾਂਧੀ ਨੂੰ ਮੋਹਰੇ ਕੀਤਾ। ਤੇ ਦੂਜੇ ਪਾਸੇ ਜਨਾਹ ਸਾਹਿਬ ਉਹ ਵੀ ਚਲੇ ਗਏ। ਨਹੀਂ ਉਹ ਤਾਂ ਫਿਰ ਸਾਰੇ ਸਾਰਿਆਂ ਨੂੰ ਸਿੱਖਾਂ ਨੂੰ ਵੀ ਭਾਈ ਭਾਈ ਸਮਝਦਾ ਜੀ। ਸਿੱਖਾਂ ਨਾਲ ਵੀ 420 ਹੋਈ ਹੈ, ਉਹਨਾਂ ਨਾਲ ਵੀ ਹੋਈ ਹੈ। ਸਿੱਖਾਂ ਨਾਲ ਵੀ 420 ਹੋਈ, ਪਰ ਜਨਾਹ ਸਾਹਿਬ ਕਹਿੰਦੇ ਹੀ ਸਾਡੇ ਨਾਲ ਆ ਜਾਓ, ਪਰ ਇਹ ਹਿੰਦੂ ਕਹਿੰਦੇ ਨਹੀਂ ਸਾਡੇ ਨਾਲ ਰਹੋ, ਤੁਹਾਨੂੰ ਆਹ ਦੇ ਦਿਆਂਗੇ। ਸਿੱਖਾਂ ਨੂੰ ਤਾਂ ਮੰਗਿਆ ਹੀ ਨਹੀਂ, ਉਹ ਤਾਂ ਆਪਣਾ ਹੀ ਦੇਖਿਆ ਵੀ ਮੇਰੀ ਗੁੱਡੀ ਚੜੀ। ਕੀ ਸੀ ਉਹ ਦੁਬਾਰਾ ਸੰਸੀ ਕਰੇ ਕਿਹੜਾ ਸੀਗਾ? ਸਵਰਨ ਸਿੰਘ ਜਾਂ ਹੋਰ ਸੀਗੇ ਦੋ ਚਾਰ। ਸਵਰਨ ਸਿੰਘ ਤਾਂ ਮਾਸਟਰ ਤਾਰਾ ਸਿੰਘ। ਹਾਂ ਤਾਰਾ ਸਿੰਘ ਗੱਲ ਕਰਦੇ। ਸਵਰਨ ਸਿੰਘ ਤਾਂ ਹੁਣ ਜਿਹੜਾ ਇਹ ਤਾਂ ਹੁਣ ਮਿਨਿਸਟਰ ਜਿਹੜਾ ਵਕੀਲ ਬਣਿਆ ਜੀ ਜੀ ਉਹ ਸਾਡੇ ਚਾਚੇ ਦਾ ਯਾਰ ਹੈ। ਅੱਛਾ ਸ਼ੰਕਰ ਤੋਂ ਆ ਸਾਡੇ ਸ਼ੰਕਰ ਤੋਂ। ਹਾਂ ਜੀ ਸਵਰਨ ਜਦੋਂ ਮੈਂ ਸੋਹਣੀ ਸ਼ੰਕਰ ਤੋਂ ਸੀ। ਹਾਂ ਜਦੋਂ ਮੈਂ ਉਹ ਦਿੱਲੀ ਰਹਿੰਦਾ ਸੀ ਜੀ ਤਾਂ 3 ਕੁੜੀਆਂ ਸੀਗੀਆਂ ਤੇ ਅਸੀਂ ਇੱਥੋਂ ਗਏ ਆ ਪੜ੍ਹ ਕੇ। ਤੇ ਉੱਥੇ ਜਾ ਕੇ ਮੈਂ ਇੱਕ ਆਪਣਾ ਭਾਈਬੰਦ ਗਿੱਲ, ਉਹ ਟੋਰਾਂਟੋ ਰਹਿੰਦਾ ਜੀ, ਉਹ ਵੀ ਉਹ ਸਰਦਾਰ ਹੈ, ਪੱਗ ਰੱਖੀ, ਸਾਗੂ ਗੁਰਦੁਆਰੇ ਜਾਂਦਾ। ਉਹ ਅਸੀਂ ਇਕੱਠੇ ਉੱਥੇ ਗਏ। ਮੇਰਾ ਰੂਮਮੇਟ ਹੁੰਦਾ ਸੀ ਇੱਥੇ ਜੀ। ਤੇ ਉਹਨੂੰ ਮੈਂ ਲਗਿਆ ਸੀ, ਮੈਂ ਸਮਝਦਾ ਸੀ ਵੀ ਜੇ ਉਹ 500 ਦੀ ਕੁੜੀ ਆ ਉਹਨਾਂ ਵਿਆਹ ਦੇਵੇ। ਠੀਕ ਆ। ਤੇ ਜਦੋਂ ਫਿਰ ਮੈਂ ਉੱਥੇ ਗਿਆ ਉਹਦੇ ਕੋਲ ਤਾਂ ਉਹਨੂੰ ਇਹ ਪਹਿਲਾਂ ਕਿਹਾ ਸੀਗਾ, ਪਹਿਲਾਂ ਤਾਂ ਨਹੀਂ ਕਿਹਾ, ਸਾਨੂੰ ਦੱਸ ਦਿੱਤਾ ਸੀਗਾ ਵੀ ਜੇ ਤਾਂ ਤੁਸੀਂ ਇੰਡੀਆ 'ਚ ਰਹਿਣਾ ਆ ਤੇ ਮੰਗ ਦਊਂਗਾ ਅੱਛਾ ਕੁੜੀ ਕੁੜੀ ਆਪਣੀ। ਜੇ ਤੁਸੀਂ ਅਮਰੀਕਾ 'ਚ ਮੁੜਨਾ ਆ, ਅੱਛਾ ਅਸੀਂ ਤਾਂ ਮੁੜੇ ਹੀ ਆਏ ਆ। ਮੁੰਡਾ ਸੀਗਾ। ਮੈਂ ਸਾਲ ਰਹਿ ਕੇ 2 ਸਾਲ ਰਹਿ ਕੇ ਤਾਂ ਮੁੜੇ ਆ, ਪਹਿਲਾਂ ਨਹੀਂ ਵੀ ਜੀ ਉੱਥੇ ਸੂਤ ਆ ਜਾਏ ਤਾਂ ਉਹ ਰਵਾਂਗੇ। ਨਹੀਂ ਆਇਆ ਸੀ। ਹਾਂ ਤੇ ਉਹ ਫਿਰ ਉਹ ਵੀ ਮੁੰਡਾ ਤੁਸੀਂ ਫਿਰ 53 ਜਿੱਥੇ ਆਏ ਆ, ਤਕਰੀਬਨ 53 ਫਿਰ ਤੁਹਾਡਾ ਵਿਆਹ ਇੱਥੇ ਹੋਇਆ? ਨਹੀਂ ਪਹਿਲਾਂ ਤਾਂ 2 ਸਾਲ ਅਸੀਂ ਫਿਰ ਕਾਲਜ ਗਏ ਆ। ਰੁੜਕੀ? ਨਹੀਂ ਉੱਥੋਂ ਆ ਕੇ ਇੱਥੇ ਅੱਛਾ ਇੱਥੇ ਵੀ ਕਾਲਜ ਗਏ ਆ? ਇੱਥੇ ਰੁੜਕੀ ਤੋਂ ਆ ਕੇ ਵੀ ਇੱਥੇ ਕਾਲਜ ਗਏ? ਹਾਂ ਅੱਛਾ। ਇੱਥੇ ਵੀ ਕੀ ਪਾਸ ਕੀਤਾ ਨਾ ਉਹ ਤੈਨੂੰ ਦੱਸ ਦਿੰਦੇ ਵੀ ਪਹਿਲਾਂ ਉੱਥੇ ਪੜ੍ਹ ਕੇ ਰੁੜਕੀ ਕੀ ਕੀਤਾ। 2 ਸਾਲ ਮੈਂ ਭਾਖੜੇ ਕੰਮ ਕੀਤਾ। ਉਹ ਜਿਹੜੀ ਪਾਖੜਾ ਡੈਮ ਬਣਿਆ? ਹਾਂ। ਅੱਛਾ ਤੁਸੀਂ ਉਹਦੇ ਵਿੱਚ ਵੀ ਇਨਵੋਲਵ ਸੀ? ਹਾਂ ਉਹਦੇ ਇੰਜੀਨੀਅਰ ਨਹਿਰੂ ਸਾਹਿਬ ਦੇ ਵੇਲੇ 1964-65 ਚ? ਨਹਿਰੂ ਉੱਥੇ ਮੈਂ ਨਹਿਰ ਤੇ ਕੰਮ ਕਰਦਾ ਸੀ ਸੁਪਰਵਾਈਜ਼ਰ, ਤੇ ਮੇਰੇ ਕੋਲ ਲੰਘਿਆ ਸੀਗਾ। ਅੱਛਾ ਨਹਿਰੂ ਕੋਈ ਗੱਲਬਾਤ ਨਹੀਂ ਹੋਈ? ਹੱਥ ਮਿਲਾਇਆ, ਹੋਰ ਕੀ ਕਰਨਾ। ਹੱਥ ਮਿਲਾਇਆ ਤੇ ਚਲਾ ਗਿਆ। ਚਲ ਉਦੋਂ ਪ੍ਰਾਈਮ ਮਿਨਿਸਟਰ ਸੀ? ਹਾਂ ਉਹ ਫਿਰ ਨਹਿਰ ਦੇ ਉੱਤੇ ਦੇਖਣ ਆਇਆ ਸੀਗਾ। ਅੱਛਾ ਤੇ ਉੱਥੇ ਅਸੀਂ ਕੰਮ ਕਰਦੇ ਸੀ ਤੇ ਉਹ ਹੈਗਾ ਸਰਸਾ ਨਦੀ। ਅੱਛਾ ਤੇ ਉਹਦਾ ਪਾਣੀ ਜਿਹੜਾ ਪਹਾੜੀ ਤੇ ਜੇ ਮੀਂਹ ਜੇ ਪੈ ਜਾਏ ਤਾਂ ਉਹ ਭਰ ਜਾਂਦਾ ਸੀ ਤੇ ਬਾਜਲੇ ਸੁੱਕ ਜਾਂਦਾ ਸੀ। ਅੱਛਾ ਤੇ ਉਹਦੇ ਉੱਤੇ ਰੇਲ ਰੋਡ ਬਣੀ ਸੀਗੀ ਨੰਗਲ ਜਾਣ ਵਾਸਤੇ ਰੋਪੜ ਤੋਂ, ਤੇ ਸੜਕ ਟਰੱਕ ਵਾਸਤੇ ਹੈ ਨਹੀਂ ਸੀ ਕੋਈ। ਇਧਰੋਂ ਸੜਕ ਕਾਰ ਆਵੇ ਇੱਥੇ ਉਤਰ ਜਾਓ, ਨਦੀ ਦੇ ਪਾਲੇ ਪਾਸੇ ਜਾਣਾ ਹੈ ਤੁਸੀਂ, ਰੇਲ ਰੋਡ ਤੇ ਚੜ੍ਹ ਕੇ ਦੂਏ ਪਾਸੇ ਉਤਰ ਜਾਓ ਤੁਰ ਕੇ, ਤੇ ਫਿਰ ਉੱਥੇ ਕਾਰ ਹੋਰ ਖੜੀ ਹੁੰਦੀ ਤੁਹਾਡੇ ਵਾਸਤੇ। ਅੱਛਾ ਮੈਂ ਸਮਝ ਗਿਆ ਉਧਰੋਂ। ਅੱਛਾ ਠੀਕ ਹੈ। ਹਾਂ ਤਾਂ ਉਹ ਜਿਹੜਾ ਬਣਾਉਂਦਾ ਸੀ ਡੈਮ, ਭਾਖੜਾ ਡੈਮ, ਉਹ ਸਪੈਸ਼ਲਿਸਟ ਅਮਰੀਕਨ ਸੀਗਾ। ਇਹਨੇ ਹਾਇਰ ਕੀਤਾ ਸੀਗਾ ਟੌਪ, ਸਾਰਿਆਂ ਨਾਲੋਂ ਟੌਪ ਗਾਈ ਹਿੰਦੁਸਤਾਨ ਦੇ ਵਿੱਚ। ਉਹਦਾ ਨਾਮ ਮਿਸਟਰ ਸਲੋਕਮ ਸੀਗਾ ਜੀ। ਉਹ ਆਉਂਦਾ ਸੀ ਮੇਰੇ ਕੋਲ ਟੱਪਣ ਵਾਸਤੇ ਦਰਿਆ ਸਰਸਾ ਨਦੀ ਜੀ। ਤੇ ਮੈਂ ਯੰਗ ਆਦਮੀ ਸੀ ਤੇ ਮੈਂ ਉਹਦਾ ਸੂਟਕੇਸ ਫੜ ਕੇ ਕਹਿੰਦਾ ਮੈਨੂੰ ਫੜਾ ਦੇ ਯਾਰ। ਉਹਦਾ ਨਗਾ ਦੇਣਾ ਉਹਨੂੰ ਨਗਾ ਦੇਣਾ। ਇਹ ਤਾਂ ਉਹ ਤੋਂ ਬਾਅਦ ਫਿਰ ਕਿੱਥੇ ਕੰਮ ਕੀਤਾ ਤੁਸੀਂ? ਭਾਖੜੇ ਤੋਂ ਬਾਅਦ ਕਿੱਥੇ ਕੰਮ ਕੀਤਾ? ਮੈਂ ਦੱਸਦਾ। ਹਾਂਜੀ। ਉਹ ਜਦੋਂ ਉਹਨੂੰ ਮੈਂ ਨਗਾਉਂਦਾ ਸੀਗਾ ਤੇ 2-3 ਵਾਰੀ ਜਦ ਮੈਂ ਨਗਾਇਆ ਤਾਂ ਮੈਂ ਦੇਖਿਆ ਸਾਲੀ ਇਹ ਬਰੀਫ ਕੇਸ ਭਰਾ ਕਿਉਂ ਆ। ਤੇ ਮੈਂ ਸੰਗਦਾ ਫਿਰ ਮੈਂ ਉਹਨੂੰ ਪੁੱਛ ਲਿਆ
ਉੱਥੇ ਹੋਰ ਨਹੀਂ ਕੁਝ ਕਹਿ ਸਕਦੇ, ਉਹਨੂੰ ਸਰ ਕਹਿੰਦੇ ਸੀਗੇ, ਸਾਰੀ ਬੁਲਾਉਂਦੇ ਸੀ। ਸਰ ਬੁਲਾਉਂਦੇ ਸੀ। ਤੇ ਜੇ ਉਹ ਨਿਆਣਿਆਂ ਨੂੰ ਬੋਲੇ ਤੇ ਉਹ ਕਹਿੰਦੇ ਸਨੀ। ਤੇ ਜਦੋਂ ਮੈਂ ਉਹਨੂੰ ਪੁੱਛਿਆ, ਸਰ ਵਾਈ ਯੂਰ ਬਰੀਫ ਕੇਸ ਇਜ਼ ਸੋ ਹੈਵੀ, ਵਾਈ ਦ ਬੁੱਕਸ ਆਰ ਸੋ ਹੈਵੀ, ਉਹ ਕਹਿੰਦਾ ਸਨੀ ਯੂ ਲੁੱਕ ਐਟ ਯੋਰਸੈਲਫ। ਅੱਛਾ। ਮੈਂ ਨੱਠ ਕੇ ਗਿਆ ਦਰਿਆ ਦੇ ਪਰਲੇ ਪਾਸੇ, ਉੱਥੇ ਜਾ ਕੇ ਖੋਲਿਆ, ਉੱਥੇ ਬਿਸਕਿਟ ਦੀਆਂ 2 ਬੋਤਲਾਂ ਤੇ ਚਮਚਾ ਤੇ ਫਲਾਨੀ। ਅੱਛਾ, ਉਹ ਰੱਖਿਆ ਸੀ ਉਹਦੇ ਵਿੱਚ ਸੀਗਾ। ਅੱਛਾ, ਤੁਸੀਂ ਉੱਥੋਂ ਭਾਖੜੇ ਤੋਂ ਬਾਅਦ ਫਿਰ ਕਿੱਥੇ ਕੰਮ ਕੀਤਾ? ਮੈਂ ਦੱਸਦਾ, ਉਹ ਜਦੋਂ ਫਿਰ ਉਹਨੂੰ ਆਪਾਂ ਛੱਡ ਕੇ ਤੇ ਅੱਗੇ ਕਿੱਥੇ ਕੰਮ ਕੀਤਾ? ਉਹ ਤਾਂ ਦੱਸਣ ਲੱਗੇ ਵੀ ਵਜ੍ਹਾ ਕੀ ਆ। ਜਦ ਮੇਰਾ ਉੱਥੇ ਕੱਲਾ ਮਾਂ ਪਿਓ ਦਾ ਮੁੰਡਾ ਆ, ਅੱਛਾ, ਤੈਨੂੰ ਜੋਬ ਭਾਖੜੇ ਮਿਲੀ ਆ, ਕਿਸੇ ਕੋ ਹੈ ਨਹੀਂ ਕੁਛ, ਮੇਰੇ ਕੋ ਮੋਟਰਸਾਈਕਲ ਹੈ, ਮੇਰੇ ਪਿੰਡ ਤਾਂ ਬਾਈਸਾਈਕਲ ਵੀ ਹੈ ਨਹੀਂ। ਅੱਛਾ, ਠੀਕ ਹੈ। ਉਦੋਂ ਗੱਡੇ ਹੀ ਹੁੰਦੇ ਸੀ? ਹਾਂ, ਮੇਰੇ ਕੋ ਮੋਟਰਸਾਈਕਲ ਸੀ, ਮਤਲਬ ਵੀ ਸਭ ਕੁਝ ਸੀਗਾ, ਸਭ ਕੁਝ ਰੋਟੀ ਖਾਣ ਨੂੰ ਕੋਈ ਉਸ ਵੇਲੇ ਸੀਗਾ ਸਾਰਾ ਸਭ ਜਗ੍ਹਾ। ਤੇ ਜਿਸ ਵੇਲੇ ਮੈਂ ਉਹ ਦੇਖਿਆ ਬਰੀਫ ਕੇਸ, ਮੈਂ ਕਿਹਾ ਸਾਲਾ ਯਾਰ ਪੜ੍ਹੇ ਆਦਮੀ, ਇਹ ਕੋਈ ਡਿਗਰੀ ਨਹੀਂ ਹੈਗੀ, ਇਹ ਸਾਡਾ ਦਾ ਚੌਧਰੀ ਆ, ਅਸੀਂ ਪੜ੍ਹੇ ਲਿਖੇ ਤੇ ਅਸੀਂ ਪੜ੍ਹੇ ਲਿਖੇ ਬਿਸਤਰਾ ਚੱਕੀ ਜਾਂਦੇ ਆ। ਮੈਂ ਤਾਂ ਉੱਥੇ ਜਾਣਾ ਜਿੱਥੇ ਇਹ ਪੜ੍ਹਿਆ। ਅੱਛਾ, ਤੁਸੀਂ ਉੱਥੇ ਆਏ? ਫਿਰ ਉਸ ਵਕਤ ਜਦੋਂ ਮੈਂ ਆਇਆ ਇੰਡੀਆਨਾ ਨੂੰ ਆਇਆ ਸੀਗਾ, ਅੱਛਾ, ਤਾਂ ਕਿ ਡਿਗਰੀ ਕਰਕੇ ਮੁੜ ਜਾਣਾ। ਤੁਸੀਂ ਇੱਥੇ ਇੰਡੀਆਨਾ ਤੋਂ ਕੀਤੀ ਫਿਰ ਡਿਗਰੀ? ਨਹੀਂ, ਹਾਂ, ਉਹ ਉੱਥੇ ਜਦ ਮੈਂ ਆਇਆ, ਜਦ ਪਹਿਲਾਂ ਹੈਗਾ ਆਪਣੇ ਇੰਡੀਆਨਾ ਦੇ ਵਿੱਚ, ਇੱਥੇ ਮੇਰੇ ਕੈਲੀਫੋਰਨੀਆ 'ਚ ਰਿਸ਼ਤੇਦਾਰ ਸੀਗੇ, ਚਾਚੇ ਤਾਏ ਦੇ ਮੁੰਡੇ ਪੜ੍ਹਦੇ ਸੀ ਸਟੈਨਫੋਰਡ ਵਿੱਚ। ਠੀਕ ਹੈ। ਤੇ ਜਦ ਮੈਂ ਉੱਥੋਂ ਆਇਆ ਇੰਡੀਆਨਾ 'ਚ, ਮੈਂ ਕਿਹਾ ਵੀ ਹਾਲੇ ਤੱਕ ਕਾਲਜ ਲੱਗਣਾ ਆ, ਕੈਲੀਫੋਰਨੀਆ ਚੱਲ ਜਾਓ। ਅੱਛਾ, ਪਹਿਲਾਂ ਆਏ ਸੀਗੇ ਇੰਡੀਆ ਤੋਂ 에ਅਰਪੋਰਟ। ਇਹ ਕਿਹੜੇ ਸੰਨ ਦੀ ਗੱਲ ਹੈ? ਇਹ ਹੋਊਗਾ, ਹਾਂਜੀ, 1953 54 ਚ ਹੋਊਗਾ। 54 ਦੀ ਗੱਲ ਹੈ। ਹਾਂ, ਉਹ ਤਾਂ ਹੋਇਆ ਜਦੋਂ ਮੈਂ ਆਇਆ, ਹਵਾਈ ਜਹਾਜ਼ ਲੈ ਰਿਹਾ ਸੀ ਆਪਣੇ ਦਿੱਲੀ ਤੋਂ, ਤੇ ਇੰਗਲੈਂਡ ਆ ਗਏ। ਇੰਗਲੈਂਡ ਆ ਕੇ ਸ਼ਿਪ ਲੈ ਲਿਆ। ਅੱਛਾ, ਉਹ ਜਿਹੜਾ ਸ਼ਿਪ ਹੈ ਇੱਥੇ ਕੁਈਨ ਖੜੀ ਹੈ, ਇੱਥੇ ਐਲਏ। ਅੱਛਾ, ਐਲਏ ਆਂਦੀ ਆ, ਖੜੀ ਆ, ਉਹ ਸਮਝ ਗਿਆ, ਬੰਦ ਕਰ ਦਿੱਤੀ, ਬੰਦ ਕਰਤੀ ਉਹਨਾਂ ਨੇ, ਮਿਊਜ਼ੀਅਮ ਬਣਾਤੀ। ਠੀਕ ਹੈ। ਉੱਥੋਂ ਫਿਰ ਮੈਂ ਨਿਊਯਾਰਕ ਆਇਆ, ਨਿਊਯਾਰਕ ਤੇ ਬੱਸ ਤੇ ਚੜ੍ਹ ਕੇ ਇੱਥੇ ਆਇਆ। ਮਤਲਬ ਸੀ ਹਵਾਈ ਜਹਾਜ਼ ਵੀ ਦੇਖ ਲਓ, ਸ਼ਿਪ ਵੀ ਦੇਖ ਲਓ, ਬਸ ਦੇਖਣਾ ਵੀ ਅਮਰੀਕਾ। ਫਿਰ ਤੁਸੀਂ ਕਿੱਥੇ ਪੜ੍ਹੇ ਆ ਇੱਥੇ? ਉਹ ਜਦੋਂ ਬੱਸ ਤੇ ਮੈਂ ਆਇਆ ਤੇ ਫ੍ਰੈਜ਼ਨੋ ਉਤਰਿਆ ਸੀਗਾ। ਅੱਛਾ, ਉੱਥੇ ਫਿਰ ਉਹ ਜਿਹੜਾ ਆਦਮੀ ਸੀਗਾ, ਸਾਡਾ ਚਾਚੇ ਤਾਏ ਦਾ ਨੇੜੇ ਮੁੰਡਿਆ, ਕਿਤੇ ਸ਼ੰਕਰ ਦੇ ਮੁੰਡੇ ਉਹ ਸੀਗੇ ਜੀ, ਉਹ ਫੋਰਮੈਨ ਲੱਗਾ ਸੀ। ਉਹ ਕਹਿੰਦਾ ਜੌਬ ਲੈਣੀ ਹੈ ਤੇ ਤੈਨੂੰ ਦੇਣੇ। ਅਸੀਂ ਉੱਥੇ ਸਮਰ ਦੇ ਵਿੱਚ 50 ਸੈਂਟ ਘੰਟੇ ਦੇ ਕੰਮ ਕਰਦੇ ਸੀ, 50 ਸੈਂਟ 50 ਸੈਂਟ ਤੋਂ ਪਰ ਆਵਰ। ਠੀਕ ਹੈ। ਉਹ ਤੋਂ ਬਾਅਦ ਫਿਰ ਤੁਸੀਂ ਜਦੋਂ ਇੰਜੀਨੀਅਰਿੰਗ ਇੱਥੇ ਕਿੱਥੇ ਪੜ੍ਹੇ? ਫਿਰ ਪੜ੍ਹੇ ਕਿੱਥੇ? ਉੱਥੋਂ ਜਿਸ ਵੇਲੇ ਪਹਿਲਾਂ ਆਪਣੇ ਰਹਿਣ ਦਾ ਮਕਾਨ ਮਿਲ ਗਿਆ ਸੀ, ਉਹ ਹਿੰਦੁਸਤਾਨੀ ਸੀਗਾ, ਤੇ ਅਸੀਂ ਕਾਲਜ ਗਏ ਹੈਗੇ, ਰਿਡਲੀ ਕਾਲਜ। ਅੱਛਾ, ਉੱਥੋਂ ਜੂਨੀਅਰ ਕਾਲਜ ਪੜ੍ਹ ਲਿਆ। ਠੀਕ ਹੈ। ਵੀ ਯੂਨੀਵਰਸਿਟੀ ਜਾਣਾ ਆ, ਸਿੱਧੀ ਐਡਮਿਸ਼ਨ ਨਹੀਂ ਮਿਲਦੀ ਸੀ। ਮੈਂ ਅਪਲਾਈ ਕੀਤਾ ਪਹਿਲਾਂ, ਮਤਲਬ ਸਟੈਨਫੋਰਡ ਨੂੰ, ਉਹਨੇ ਦਿੱਤੀ ਨਹੀਂ ਹੈਗੀ। ਉਹ ਕਹਿੰਦੇ ਥੋੜਾ ਜਿਹਾ ਹੋਰ ਪੜ੍ਹ। ਮੈਂ ਸਮਝ ਗਿਆ। ਪਹਿਲਾਂ ਮਤਲਬ ਜਿਹੜੇ ਕਮਿਊਨਿਟੀ ਕਾਲਜ ਹੈ ਉੱਥੇ ਜਾਣਾ ਪੈਂਦਾ, ਉਸ ਤੋਂ ਬਾਅਦ ਤੁਸੀਂ ਯੂਨੀਵਰਸਿਟੀ ਜਾ ਸਕਦੇ ਹੋ। ਇਹ ਰੂਲ ਹੈ ਕੈਲੀਫੋਰਨੀਆ ਦਾ ਜਾਂ ਅਮਰੀਕਾ ਦਾ? ਹਾਂ, ਉੱਥੋਂ ਫਿਰ ਪੜ੍ਹ ਕੇ ਤੇ ਫਿਰ ਅਸੀਂ ਇੱਥੇ ਅਪਲਾਈ ਕੀਤਾ ਬਰਕਲੇ। ਅੱਛਾ, ਫਿਰ ਤੁਸੀਂ ਬਰਕਲੇ ਪੜ੍ਹੇ ਆ? ਬਰਕਲੇ ਪੜ੍ਹੀ 1960 ਚ ਡਿਗਰੀ ਕੀਤੀ, ਮਕੈਨੀਕਲ ਇੰਜੀਨੀਅਰਿੰਗ। ਮਕੈਨੀਕਲ ਇੰਜੀਨੀਅਰਿੰਗ ਤੁਸੀਂ ਇੱਥੋਂ ਕੀਤੀ? 60 ਚ, 1960 ਚ। ਹਾਂ, ਵਾਹ ਜੀ ਵਾਹ। ਫਿਰ 1 ਸਾਲ ਇੱਥੇ ਰਹਿ ਕੇ ਕੰਮ ਕੀਤਾ। ਅੱਛਾ, ਗ੍ਰੀਨ ਕਾਰਡ ਲੈਣ ਵਾਸਤੇ। ਫਿਰ ਕਾਰਡ, ਗ੍ਰੀਨ ਕਾਰਡ ਸੌਖਾ ਮਿਲ ਜਾਂਦਾ ਸੀ? ਕੋਈ ਅੰਤ ਨਹੀਂ ਸੀਗਾ। ਅੱਛਾ, ਜੇ ਤੂੰ ਫਾਰਮ 'ਚ ਕੰਮ ਕਰਦਾ, ਫਾਰਮ ਜਿੱਥੇ ਅਸੀਂ ਕੀਤਾ 50 ਸੈਂਟ ਪਰ ਘੰਟੇ, ਅੱਛਾ, ਉਹ ਫਾਰਮਰ ਕਹਿੰਦਾ ਸੀ ਮੈਨੂੰ ਆਦਮੀ ਚਾਹੀਦਾ ਹੈ। 1960 ਚ ਤੁਸੀਂ 50 ਸੈਂਟ ਨੂੰ ਕੀਤਾ ਸਿਰਫ ਘੰਟੇ ਦੇ? 1957 ਤੋਂ 3 ਸਾਲ ਕੀਤਾ। ਉੱਥੋਂ ਡਿਗਰੀ ਕਰਕੇ ਫਿਰ ਕਿੱਥੇ ਲੱਗੇ ਕੰਮ ਤੇ? ਫਿਰ ਜਦੋਂ ਇੱਥੋਂ ਡਿਗਰੀ ਲਈ ਆ, 1 ਸਾਲ ਕੰਮ ਕੀਤਾ ਫਰੀਮੌਂਟ। ਠੀਕ ਹੈ। ਜਿਸ ਸ਼ਹਿਰ 'ਚ ਅਸੀਂ ਬੈਠੇ ਹਾਂ। ਹਾਂ, ਜਿੱਥੇ ਹੁਣ ਫਰੀਮੌਂਟ ਬੈਠੇ ਹਾਂ, ਸਟੀਵਨਸਨ ਐਂਡ ਜਿਹੜੀ ਫਰੀਵੇ ਆ। ਅੱਛਾ, 880 ਦੇ ਉੱਤੇ ਤੇ ਸਟੀਵਨਸਨ ਤੇ ਉੱਥੇ ਫੈਕਟਰੀ ਹੁੰਦੀ ਸੀ ਆਪਣੇ ਟਰੱਕਾਂ ਦੀ। ਅੱਛਾ, ਉੱਥੇ ਕੀਤਾ। ਉਹ ਕੀਤਾ ਹੈਗਾ ਉੱਥੋਂ। 1960 ਦੀਆਂ ਗੱਲਾਂ ਕਰਦੇ? ਹਾਂ, 60 ਚ ਕਰਕੇ ਫਿਰ ਮੈਂ ਇੰਡੀਆ ਗਿਆ। ਵਾਹ। ਕਾਰਡ ਚ ਉਹ ਤਾਂ ਗਿਆ ਸੀਗਾ 59 ਸਾਲ ਪਹਿਲਾਂ ਦੀ ਗੱਲ ਕਰਦੇ ਤੁਸੀਂ? ਹਾਂ, ਜਦੋਂ ਯੰਗ ਸੀ ਬਿਲਕੁਲ। ਉਦੋਂ ਮੈਂ ਗਿਆ ਤੇ ਤਾਂ ਗਿਆ ਸੀ ਵੀ ਮਾਂ ਪਿਓ ਨੇ ਮੇਰਾ ਰਿਸ਼ਤਾ ਕਰਨਾ ਆ, ਇਸ ਕਰਕੇ ਇੱਥੇ ਨਹੀਂ ਮੈਂ ਕੀਤਾ। ਠੀਕ ਹੈ। ਮੈਂ ਇਕੱਲਾ ਮੁੰਡਾ ਆ, ਮਾਂ ਪਿਓ ਨੂੰ ਖੁਸ਼ ਕਰੋ। ਹਾਂ, ਜਨਾਨੀ ਲੈਣ ਤੇ ਉੱਥੋਂ ਮਿਲ ਉੱਥੇ ਆ ਜਿਹੜਾ ਗੁੱਡ ਟਾਈਮ। ਇੱਥੇ ਜਦੋਂ ਤੁਸੀਂ ਵਾਪਸ ਆ ਗਏ ਲੈ ਕੇ ਵਾਈਫ ਨੂੰ, ਤੁਹਾਡੇ ਕਿੰਨੇ ਬੱਚੇ ਹੋਏ? ਉੱਥੇ ਮੈਂ ਕੀਤਾ ਹੀ ਨਹੀਂ। ਅੱਛਾ, ਕੀਤਾ ਨਹੀਂ? ਹਾਂ। ਕਿਉਂ? ਫਿਰ ਇੱਥੇ ਆ ਕੇ ਕੀਤਾ? ਹਾਂ,
ਫਿਰ ਇੱਥੇ ਜਿਹੜੀ ਵਾਈਫ ਹੈ ਤੁਹਾਡੇ ਬੱਚੇ ਕਿੰਨੇ ਆ? ਇੱਕੋ ਹੀ ਮੁੰਡਾ। ਇੱਕ ਮੁੰਡਾ, ਉਹ ਕੀ ਕਰਦਾ? ਉਹ ਸੈਕਰਾਮੈਂਟੋ ਹੈਗਾ, ਆਪਣੇ ਘਰ ਬਣਾਉਂਦਾ। ਅੱਛਾ, ਘਰ ਬਣਾਉਂਦਾ। ਘਰ ਬਣਾਉਂਦਾ। ਹੋਰ ਤੁਹਾਡਾ ਕੋਈ ਉਹ ਬੱਚਾ? ਪੜ੍ਹਿਆ ਮੁੰਡਾ। ਤੁਸੀਂ ਵੀ ਇਕੱਲੇ ਮੁੰਡੇ ਸੀ ਆਪਣੇ ਮਾਂ-ਬਾਪ ਦੇ? ਤੁਹਾਡਾ ਵੀ ਇਕੱਲਾ? ਤੇ ਉਹ ਮੁੰਡਾ ਪੜ੍ਹਿਆ ਹੈਗਾ ਡੇਵਿਸ ਯੂਨੀਵਰਸਿਟੀ ਤੋਂ। ਡੇਵਿਸ ਤੋਂ ਪੜ੍ਹਿਆ ਹੈ? ਅੱਛਾ, ਕਿ ਉਹ ਵੀ ਜ਼ਿਆਦਾ ਪੜ੍ਹਿਆ ਲਿਖਿਆ। ਹੋਰ ਜਿਹੜਾ ਤੁਸੀਂ ਹੁਣ ਕੰਮ ਕਰਦੇ ਸੀ ਇੱਥੇ, ਜਿਹੜੀ ਜੌਬ ਬਾਅਦ 'ਚ ਕੀਤੀ ਆ, ਪਾਣੀ ਦੇ ਨਾਲ ਸੰਬੰਧਿਤ ਸੀਗਾ ਜਾਂ ਕਿਸ ਤਰ੍ਹਾਂ, ਉਹ ਕਿਹੜੀ ਜੌਬ ਸੀ ਤੁਹਾਡੀ? ਉਹ ਜਿਹੜੀ ਪਹਿਲਾਂ ਮੈਨੂੰ ਸੀਗੀ ਉੱਥੇ ਭਾਖੜੇ ਦੀ। ਹਾਂਜੀ, ਉਹੀ ਤੁਹਾਨੂੰ ਇੱਥੇ ਮਿਲ ਗਈ? ਉਹ ਇੱਥੇ ਮਿਲ ਗਈ। ਇਹਦਾ ਮਤਲਬ ਜੇ ਤੁਸੀਂ ਉੱਥੋਂ ਵੀ ਪੜ੍ਹੇ ਹੋ ਸੀਗੇ, ਇਰੀਗੇਸ਼ਨ ਡਿਪਾਰਟਮੈਂਟ, ਤੁਹਾਨੂੰ ਇੱਥੇ ਵੀ ਕੰਮ ਮਿਲਿਆ? ਹਾਂ, ਪਰ ਉਹਦੇ 'ਚ ਕਿਸ ਜੌਬ ਤੇ ਸੀਗੇ? ਪਰ ਇਹ ਹੈ ਨਾ, ਡਿਗਰੀ ਲੈਣੀ ਪੈਂਦੀ ਆ। ਮੈਂ ਸਮਝ ਗਿਆ, ਡਿਗਰੀ ਹੋਵੇ, ਇੱਥੋਂ ਆ ਕੇ ਪੂਰੀ ਡਿਗਰੀ ਕੰਮ ਦਾ ਐਕਸਪੀਰੀਅੰਸ ਹੋਵੇ, ਫਿਰ ਡਿਗਰੀ ਲੈਣੀ ਪੈਂਦੀ ਹੈ। ਤੇ ਮੈਂ ਅੱਜ ਇਹਦੇ ਉੱਤੇ ਇੰਜੀਨੀਅਰ ਲਗਾਇਆ ਸੀਗਾ ਸੈਕਰਾਮੈਂਟੋ ਪਹਿਲਾਂ, ਜੀ 3 ਸਾਲ ਪਹਿਲਾਂ ਉੱਥੇ ਕੀਤੇ ਕੰਮ। ਫਿਰ ਇੱਥੇ ਟ੍ਰੇਸੀ ਜਿੱਥੇ ਹੁਣ ਰਹਿੰਦਾ 70 'ਚ ਮੈਂ ਇੱਥੇ ਲਿਵਰਮੋਰ ਆ ਗਿਆ ਸੀ। ਉਦੋਂ ਤੋਂ ਤੁਸੀਂ ਲਿਵਰਮੋਰ ਹੀ ਰਹਿੰਦੇ ਆ? ਹਾਂ, ਪਰ 3 ਸਾਲ ਪਹਿਲਾਂ ਸੈਕਰਾਮੈਂਟੋ ਰਹੇ ਹਾਂ। ਉਸ ਤੋਂ ਬਾਅਦ ਤੁਸੀਂ ਲਿਵਰਮੋਰ ਰਹਿੰਦੇ ਆ? ਲਿਵਰਮੋਰ ਹੁਣ ਤੱਕ ਰਹੀ ਜਾਂਦੇ ਆ? ਹਾਂ, ਹੁਣ ਤੱਕ ਤੁਸੀਂ ਰਹਿੰਦੇ ਆ। ਰਿਟਾਇਰ ਕਦੋਂ ਹੋਏ ਆ? 10 'ਚ 2010 'ਚ? 9 ਸਾਲ ਹੋ ਗਏ। ਕਿਹੜੇ ਡਿਪਾਰਟਮੈਂਟ 'ਚ? ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ। ਵਾਟਰ ਰਿਸੋਰਸਿਸ। ਕਿੰਨੇ ਸਾਲ ਕੰਮ ਕੀਤਾ ਉੱਥੇ? ਹਾਂ ਜੀ, ਸੇਫਟੀ ਅਵਾਰਡ ਦਿੱਤਾ ਹੈ ਉਹਨੇ ਮੈਨੂੰ। ਇਹ ਤੁਹਾਨੂੰ ਦਿੱਤਾ? ਮੈਂ ਸੇਫਟੀ ਇੰਜੀਨੀਅਰ ਵੀ ਬਣ ਗਿਆ। ਪਹਿਲਾਂ ਮਕੈਨੀਕਲ ਸੀਗਾ ਜੀ, ਫਿਰ ਸਿਵਲ, ਇਲੈਕਟ੍ਰੀਕਲ, ਮਕੈਨੀਕਲ ਸਾਰੇ ਇਕੱਠੇ ਕਰਕੇ ਉਹਨੂੰ ਸੇਫਟੀ ਇੰਜੀਨੀਅਰ ਕਹਿੰਦੇ। ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਲਾਹੌਰ ਤੋਂ, ਪੰਜਾਬ ਤੋਂ ਜੰਮ ਕੇ ਲਾਹੌਰ ਜਾ ਕੇ, ਅਮਰੀਕਾ 'ਚ ਰਹਿ ਕੇ, ਹਿੰਦੁਸਤਾਨ ਵਾਪਸ ਜਾ ਕੇ, ਫਿਰ ਆ ਕੇ ਵੱਖਰੀ ਵੱਖਰੀ ਯੂਨੀਵਰਸਿਟੀਆਂ 'ਚ ਪੜ੍ਹ ਕੇ ਹੁਣ ਤੱਕ ਜੋ ਵੀ ਅੱਜ ਤੱਕ ਕਮਾਇਆ ਖਟਿਆ, ਪੈਸੇ ਨਹੀਂ, ਜ਼ਿੰਦਗੀ 'ਚ ਪੜ੍ਹਨਾ ਲਿਖਣਾ, ਉਹਦੇ ਤੋਂ ਕੀ ਲੱਗਦਾ ਜਿਹੜੇ ਸਾਡੇ ਲੋਕ ਸਾਨੂੰ ਦੇਖਦੇ ਆ, ਚਾਹੇ ਉਹ ਸਾਨੂੰ ਲਾਹੌਰ ਵੱਲ ਦੇਖ ਰਹੇ ਆ, ਇੱਧਰ ਦੇਖ ਰਹੇ ਆ, ਜਿਨ੍ਹਾਂ ਲੋਕਾਂ ਨਾਲ ਤੁਸੀਂ ਰਹਿੰਦੇ ਆਏ ਆ, ਉਹਦੇ 'ਚ ਮੁਸਲਮਾਨ ਵੀ ਸੀਗੇ, ਹਿੰਦੂ ਵੀ ਸੀ, ਸਿੱਖ ਸੀ, ਕੀ ਕਰਨਾ ਚਾਹੀਦਾ ਮੁਸਲਮਾਨ ਸਿੱਖਾਂ ਨੂੰ ਹੁਣ, ਅਗਰ ਮਤਲਬ ਅਸੀਂ ਇਕੱਠੇ ਹੁੰਨੇ ਆ ਦੁਬਾਰਾ? ਜੇ ਹੁਣ ਦੇਖੋ ਪੰਜਾਬੀ ਲਹਿਰ ਵਾਲੇ ਲਹਿੰਦੇ ਪੰਜਾਬ ਵਿੱਚ ਵੀ ਇਹ ਰਿਕਾਰਡਿੰਗ ਕਰ ਰਹੇ ਆ ਪੁਰਾਣੇ ਬਜ਼ੁਰਗਾਂ ਦੀ, ਅਸੀਂ ਅਮਰੀਕਾ 'ਚੋਂ ਕਰ ਰਹੇ ਆ, ਤਾਂ ਕਿ ਤੁਹਾਡੀ ਗੱਲਬਾਤ ਉੱਧਰ ਪਹੁੰਚ ਸਕੇ। ਤੁਸੀਂ ਕੀ ਸੁਨੇਹਾ ਦੇਣਾ ਉਹਨਾਂ ਲੋਕਾਂ ਨੂੰ ਜਿੱਥੇ ਤੁਸੀਂ ਰਹਿੰਦੇ ਆ ਲਾਹੌਰ ਦੇ ਵਿੱਚ? ਕੀ ਕਹਿਣਾ? ਸੁਨੇਹਾ ਤਾਂ ਇਹ ਦੇਣਾ, ਮੈਂ 40 ਸਾਲ ਗੋਰਿਆਂ ਨੂੰ ਇਹ ਸੁਨੇਹਾ ਦਿੰਦਾ ਰਿਹਾ ਜਿਹੜਾ ਤੁਹਾਨੂੰ ਅੱਜ ਦੇਣਾ ਪਿਆ ਜੀ। ਇੱਥੇ ਕੀਤਾ ਮੈਂ, ਉਹਨੂੰ ਕਹਿੰਦੇ ਟੋਸਟ ਮਾਸਟਰਸ। ਟੋਸਟ ਮਾਸਟਰ, ਠੀਕ ਹੈ। ਉਹਨਾਂ ਨੂੰ ਬੋਲਣਾ ਆਉਂਦਾ ਤੇ ਸੁਣਨਾ ਆਉਂਦਾ, ਠੀਕ ਹੈ। ਪਰ ਜਿਹੜਾ ਵੀ ਲੀਡਰ ਹੈਗਾ, ਅਗਰ ਤੂੰ ਲੀਡਰ ਬਣਨਾ, ਜੇ ਕੰਮ ਕਰਨਾ ਕੋਈ ਝਗੜਾ ਨਹੀਂ, ਮੇਰਾ ਕੰਮ ਕਰੀ ਜਾ ਜੀ। ਜੇ ਤੂੰ ਮੇਰੇ ਤੇ ਰੋਹ ਪਾਉਣਾ ਆ, ਲੀਡਰ ਬਣਨਾ, ਮੇਰੇ ਤੋਂ ਉੱਤੇ ਜਾਣਾ, ਤੈਨੂੰ ਬੋਲਣਾ ਸਮਝਣ ਦੀ ਤਾਕਤ ਹੋਣੀ ਚਾਹੀਦੀ ਹੈ। ਉਹ ਤਾਕਤ ਆਉਂਦੀ ਨਹੀਂ ਜਦ ਤੱਕ ਤੂੰ ਉਹ ਪ੍ਰੈਕਟਿਸ ਨਾ ਕਰੇ। ਹਾਊ ਟੂ ਗੈਟ ਅਲੋਂਗ, ਹਾਊ ਟੂ ਇੰਪ੍ਰੈਸ, ਹਾਊ ਟੂ ਲਿਸਨ। ਅਮਰੀਕਨ ਜਿਹੜੇ ਹੈਗੇ ਆ, ਮਤਲਬ ਸੁਣਨਾ ਵੀ ਜ਼ਰੂਰੀ ਜੇ ਬੋਲਣਾ ਤਾਂ। 50% ਆਫ ਅਮਰੀਕਨਸ ਡੋਂਟ ਲਿਸਨ। ਇਸ ਲਈ 50% ਇਸ ਲਈ ਤਕਲੀਫਾਂ ਹੁੰਦੀਆਂ। ਉਹ ਆਦਮੀ ਪਿੱਛੇ ਰਹਿੰਦੇ ਵੀ ਜਿਹੜੀ ਅਪਰਚੁਨਿਟੀ ਆਉਂਦੀ ਆ ਉਹਨੂੰ ਲੈਣਾ ਚਾਹੀਦਾ। ਉਹ ਆਉਂਦੀ ਆ, ਉਹ ਦਰਵਾਜ਼ਾ ਖੜਕਾਉਂਦੀ ਆ, ਠੀਕ ਹੈ। ਤਾਂ ਤੁਸੀਂ ਸੁੱਤੇ ਪਏ ਘਰਾੜੇ ਮਾਰੀ ਜਾਂਦੇ ਆ, ਠੀਕ ਹੈ। ਉਹ ਗੁਆਂਢੀਆਂ ਦੇ ਚੱਲ ਜਾਂਦੀ ਹੈ। ਇਹਦਾ ਮਤਲਬ ਤੁਸੀਂ ਆ ਕੇ ਪਹਿਲਾਂ ਉਹ ਦੇਖੋ ਤੁਹਾਨੂੰ ਅਪਰਚੁਨਿਟੀ ਕਿੱਥੇ ਆ, ਫਿਰ ਤੁਹਾਨੂੰ ਉਹਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਆ। ਮੁੜ ਕੇ ਨਾਲ ਲਿਖਣਾ, ਜੋ ਵੀ ਕਰਨਾ, ਮੁੜ ਕੇ ਉੱਥੇ ਆ ਜਾਂਦਾ। ਉਮਰ ਜਿੰਨੀ ਮਰਜ਼ੀ ਹੋ ਜਾਏ, ਕੁਆਲੀਫਿਕੇਸ਼ਨ ਆ ਜਾਂਦੀ ਆ। ਪਰ ਜੇ ਤੁਸੀਂ ਬੌਸ ਬਣਨਾ, ਜੇ ਤੁਸੀਂ ਬਿਜ਼ਨਸ ਕੋਈ ਕਰਨਾ, ਜੇ ਕਿ ਪੈਸੇ ਬਣਨ, ਪ੍ਰੋਡਕਟਿਵ ਹੋਵੇ, ਨਾ ਵੀ ਪੈਸੇ ਬਣਾਉਣੇ, ਪ੍ਰੋਡਕਟਿਵ ਹੋਵੇ, ਉਹ ਤਾਂ ਹੋਣੀ ਆ ਜਦ ਤੱਕ ਤੈਨੂੰ ਕੁਝ ਤਾਕਤ ਹੈਗੀ। ਜਦੋਂ ਤੁਸੀਂ ਲਾਹੌਰ 'ਚ ਰਹਿੰਦੇ ਰਹੇ ਆ ਜਾਂ ਇੱਧਰਲੇ ਪੰਜਾਬ 'ਚ ਰਹਿੰਦੇ ਰਹੇ ਆ, ਤੁਹਾਨੂੰ ਕੀ ਲੱਗਦਾ ਕਿ ਜਿੱਦਾਂ ਤੁਸੀਂ ਉਦੋਂ ਇਕੱਠੇ ਰਹਿੰਦੇ ਸੀ, ਇੱਦਾਂ ਮੁੜ ਕੇ ਕਿਤੇ ਇਕੱਠੇ ਹੋ ਸਕਦੀਆਂ ਦੋਨੇ ਕੌਮਾਂ? ਇਹ ਕਿਤੇ ਇਕੱਠੀਆਂ ਰਹਿ ਸਕਦੀਆਂ ਭਾਵੇਂ ਦੇਸ਼ ਅਲੱਗ-ਅਲੱਗ ਰਵੇ? ਨਾ, ਹੁਣ ਤਾਂ ਮੇਰੇ ਖਿਆਲ 'ਚ, ਮੈਂ ਗੱਪ ਮਾਰ ਰਿਹਾ ਜੀ, ਹੋ ਜਾਣਾ ਹੈਗਾ। ਕਿਉਂ? ਲੜਾਈਆਂ ਬੰਦ ਹੋ ਜਾਣੀਆਂ। ਲੜਾਈ ਹੋਣੀ ਨਹੀਂ, ਹੁਣ ਲੜਾਈਆਂ ਬੰਦ ਵੀ ਨਹੀਂ ਚਾਹੀਦੀ, ਨਾ ਹੀ ਹੋਣੀਆਂ ਹੈਗੀਆਂ। ਇਹ ਹੈਗਾ ਆ ਵੀ ਜੇ ਕੋਈ ਚੱਕ ਦਿੰਦਾ ਹਿੰਦੁਸਤਾਨ ਨੂੰ, ਉਧਰੋਂ ਪਾਕਿਸਤਾਨ ਨੂੰ ਚੱਕਦਾ, ਤੇ ਤਾਂ ਲੜੀ ਜਾਂਦੇ ਆ। ਸਾਡੇ ਫਿਰ ਪੰਜਾਬੀ ਕਿੱਥੇ ਜਾਣ? ਦੋਨਾਂ ਪਾਸਿਆਂ ਦੇ ਪੰਜਾਬੀ ਤਾਂ ਇਕੱਠੇ ਹੁੰਦੇ ਸੀ ਪਹਿਲਾਂ, ਮੁਸਲਮਾਨ ਸਿੱਖ ਭਰਾ ਸਾਰੇ ਇਕੱਠੇ ਰਹਿੰਦੇ ਸੀ, ਉਹਨਾਂ 'ਚ ਕੋਈ ਲੜਾਈ ਨਹੀਂ ਸੀ ਕਿ ਸੀਗੀ ਕੋਈ ਲੜਾਈ? ਨਾ, ਜੇ ਦੇਖਿਆ ਜਾਏ ਜਦੋਂ ਤੁਸੀਂ ਪੜ੍ਹਦੇ ਸੀ ਕੋਈ ਲੜਾਈ ਸੀ ਤੁਹਾਡੀ ਕਿਸੇ? ਨਹੀਂ, ਉਦੋਂ ਤਾਂ ਹੁਣ ਵੀ ਹੈ ਨਹੀਂ ਕੁਝ ਵੀ। ਜਿਹੜਾ ਪੰਜਾਬੀ ਤਾਂ ਪੰਜਾਬੀਆਂ ਨੂੰ ਮਿਲਿਆ ਹੀ ਨਹੀਂ ਹੈਗਾ। ਐਵੇਂ ਜਲੰਧਰ ਜਾਂ ਅੰਮ੍ਰਿਤਸਰ ਦੋ ਦੇ ਨਹੀਂ। ਦੇਖੋ ਹੁਣ ਉਹ ਪੰਜਾਬ ਉਹਨਾਂ ਨੇ ਇੱਦਾਂ ਦਾ ਕਰਤਾ, ਗਲਤ ਹੈ, ਜਾਣ ਬੁੱਝ ਕੇ ਕਰਤਾ, ਜਾਂ ਜਿੱਦਾਂ ਮਰਜ਼ੀ ਅੰਗਰੇਜ਼ਾਂ ਨੇ ਕਰਤਾ ਜਾਂ ਕਰਵਾਤਾ। ਇੱਕ ਅੱਧਾ ਪੰਜਾਬ ਉੱਧਰ ਰਹਿ ਗਿਆ, ਉੱਧਰ ਬੋਲੀ ਸਾਡੀ ਇੱਕੋ ਹੀ ਆ। ਅਸੀਂ ਕੀ ਸੁਨੇਹਾ ਦੇਣਾ ਉਹਨਾਂ ਨੂੰ ਕਿ ਸਾਡੀ ਬੋਲੀ ਇੱਕੋ ਹੀ ਆ? ਮਾਂ ਬਾਪ ਦੇਖੋ, ਇੱਕ ਚੀਜ਼ ਹੋਰ ਦੇਖੋ, ਹੁਣ ਤੁਸੀਂ ਚੀਮਾ ਸਾਹਿਬ ਆ, ਤੁਸੀਂ ਸਿੱਖ ਆ,
ਚੀਮਾ ਸਾਹਿਬ ਮੁਸਲਮਾਨ ਵੀ ਆ, ਹਾਂ ਇਹਦਾ ਮਤਲਬ ਸਾਰੇ ਇਕੱਠੇ ਭਰਾ ਸੀਗੇ। Yeah. ਜੇ ਇਕੱਠੇ ਭਰਾ ਸੀ ਉਹਨਾਂ ਨੂੰ ਕੀ ਸੁਨੇਹਾ ਦੇਣਾ ਤੁਸੀਂ ਵੀ ਚੀਮਾ ਭਰਾਵੋ, ਮੈਂ ਵੀ ਚੀਮਾ ਆ, ਤੁਸੀਂ ਵੀ ਚੀਮੇ ਆ, ਆਪਾਂ ਕਿੱਦਾਂ ਮਿਲ ਕੇ ਰਹਿ ਸਕਦੇ ਆ ਜਿੱਦਾਂ ਰਹਿੰਦੇ ਸੀ? ਉਹਦੇ 'ਚ ਕੀ ਕਹਿਣਾ ਚਾਹੁੰਦਾ? ਇਹ ਬੜਾ ਮੁਸ਼ਕਲ ਹੈਗਾ ਇਹ ਵੀ ਇਹ 'ਚ ਗਲਪਾਂ ਤਾਂ ਸਾਰੇ ਮਾਰ ਸਕਦੇ ਆ ਜੀ ਵੀ ਐਂ ਕਰ ਦਿਓ ਐਂ ਕਰ ਦਿਓ, ਜਿਹੜਾ ਐਕਟ ਕਰਨਾ ਆ ਉਹ ਚਾਹੀਦਾ ਕਿੱਦਾਂ ਹੈ। ਐਕਟ ਹੋਵੇ, ਕਿੱਦਾਂ ਹੋਵੇ? ਕੋਈ ਵੀ ਜਿਹੜਾ ਆਦਮੀ ਹੈਗਾ ਮੇਰੇ ਬਾਬੇ ਨੇ ਜਦੋਂ ਗਦਰ ਪਾਰਟੀ ਕੀਤੀ ਹੈਗੀ ਆ, ਜੀ। ਉਹਨੇ ਕੋਸ਼ਿਸ਼ ਕੀਤੀ ਹੈ। ਇੱਥੇ 1913 ਚ ਆਏ ਸੀਗੇ, ਮਤਲਬ ਸੀ ਵੀ ਉਹਨਾਂ ਨੂੰ ਦੇਖਿਆ ਵੀ ਜਿਹੜਾ ਸਿੱਖ ਹੈਗਾ ਜਾਂ ਹਿੰਦੁਸਤਾਨੀ ਆ ਉਹਨੂੰ ਸਲੇਵ ਸਮਝਦੇ ਸੀ। ਮੈਂ ਸਮਝਦਾ ਉਸ ਸਮਝਦੇ ਸੀ। ਉਹ ਫਿਰ ਦੇਖ ਕੇ ਵਾਪਸ ਜਾ ਕੇ ਉਹਨੇ ਉੱਥੇ ਇਕੱਠੇ ਹੋ ਕੇ ਕੀਤਾ, ਗਦਰ ਪਾਰਟੀਆਂ ਬਣਾ ਕੇ। ਤੇ ਹੁਣ ਕੀ ਕਰਨਾ? ਹੁਣ ਹੁਣ ਕਿੱਦਾਂ ਹੋ ਸਕਦੇ ਇਕੱਠੇ, ਤਾਂ ਕਿ ਅੰਦਰ ਜਿਹੜੀ ਸਾਡੇ ਅੰਦਰ ਪੀੜ ਆ ਦੋਨਾਂ ਪਾਸਿਆਂ ਦੇ, ਕਿ ਮੁਸਲਮਾਨਾਂ ਨੇ ਸਿੱਖਾਂ ਨੂੰ ਮਾਰਿਆ, ਸਿੱਖਾਂ ਨੇ ਮੁਸਲਮਾਨ, ਉਸ ਵੇਲੇ ਹਾਲਾਤ ਹੀ ਇਦਾਂ ਦੇ ਸੀਗੇ। ਹੁਣ ਉਹ ਜਿਹੜੇ ਹਾਲਾਤ ਆ ਉਹ ਤਾਂ ਦੂਰ ਦੀ ਗੱਲ ਹੈ, 70-72 ਸਾਲਾਂ ਦੀ ਗੱਲ ਹੈ। ਤੁਸੀਂ ਉਦੋਂ ਜਵਾਨ ਸੀ, 22-23 ਸਾਲ ਦੇ ਸੀ ਤੁਸੀਂ। 22-23 ਸਾਲ ਦੇ ਅਗਰ ਸੀਗੇ ਉਸ ਵੇਲੇ ਲੜਾਈ ਬਿਲਕੁਲ ਨਹੀਂ ਸੀ ਹੁੰਦੀ ਪਹਿਲਾਂ, ਜਦ ਤੱਕ ਉਹ ਉਜਾੜੇ ਨਹੀਂ ਪਏ। ਜਦੋਂ ਉਜਾੜੇ ਪਏ ਉਦੋਂ ਲੜਾਈ ਹੋਈ ਆ। ਜਦੋਂ ਉਜਾੜੇ ਨਹੀਂ ਪਏ ਸੀ ਉਦੋਂ ਤੁਹਾਨੂੰ ਕਿੱਦਾਂ ਲੱਗਦਾ ਵੀ ਹਾਲਾਤ ਜਿਹੜੇ ਸੀ ਉਹ ਇਦਾਂ ਹੋ ਸਕਦੇ ਮੁੜ ਕੇ? ਹੁਣ ਹੋਏ ਮੇਰੇ ਹਿਸਾਬ ਦੇ ਨਾਲ ਤਾਂ ਮੇਰਾ ਭਾਈ ਬੰਦਾ ਹੈ, ਉਹ ਮੁਸਲਮਾਨ ਹੈ ਜੀ, ਜੈਫਰੀ ਉਹਦਾ ਨਾਂ ਆ। ਕੀ ਨਾਮ ਉਹਨਾਂ ਦਾ? ਕਿੱਥੋਂ ਆ ਉਹ? ਖਾਲਦ ਜੈਫਰੀ, ਲਾਹੌਰੋਂ ਆ। ਲਾਹੌਰ ਤੋਂ? ਉੱਥੇ ਉਹਨੇ ਹੌਲੀਡੇ ਖੋਲਿਆ ਆ। ਅੱਛਾ, ਵੈਰੀ ਗੁੱਡ। ਹੁਣ ਉਹ ਇੱਥੇ ਰਹਿੰਦੇ ਸੀ। ਖਾਲਦ ਜੈਫਰੀ ਸਾਹਿਬ ਲਾਹੌਰ ਤੋਂ, ਜਿਹਨਾਂ ਦਾ ਹੌਲੀਡੇ ਇਨ ਹੋਟਲ ਆ। ਹਾਂ, ਅੱਛਾ। ਉਹ ਅੱਗੇ ਰਹਿੰਦੇ ਸੀਗੇ ਲਿਬਰਮੋਰ ਜੀ। ਹੁਣ ਉਹਨੇ ਮਕਾਨ ਲੈ ਕੇ ਆਪਣੇ ਨਿਆਣਿਆਂ ਨੂੰ ਦੇਤਾ ਉਹ। ਅੱਛਾ। ਤੇ ਆਪ ਮੂਵ ਹੋ ਗਿਆ ਟ੍ਰੇਸੀ ਚ। ਉਹਨਾਂ ਨਾਲ ਸੰਬੰਧ ਤੁਹਾਡੇ ਕਿੱਦਾਂ ਦੇ ਆ? ਪਿਛਲੇ ਹਫ਼ਤੇ ਉਹਨਾਂ ਨਾਲ ਚਾਹ ਪੀ ਕੇ ਆਏ ਆ। ਅੱਛਾ, ਚਾਹ ਪਾਣੀ ਪੀਣ ਜਾਂਦੇ ਆ? ਉਹ ਵੀ ਆਉਂਦੇ, ਤੁਸੀਂ ਵੀ ਜਾਂਦੇ ਆ? ਮਤਲਬ ਤੁਸੀਂ ਆਪਣੀ ਪੰਜਾਬੀ ਵਿੱਚ ਬਿਲਕੁਲ ਗੱਲਾਂ ਬਾਤਾਂ ਕਰਦੇ ਜਿੱਦਾਂ ਪੁਰਾਣੇ ਕਰਦੇ ਸੀ? ਤੇ ਉਹ ਤੁਹਾਡੀ ਉਮਰ ਦੇ ਜਾਂ ਛੋਟੇ ਆ? ਮੈਨੂੰ ਛੋਟੇ ਥੋੜੇ 10 ਥੋੜੇ ਛੋਟੇ ਆ, ਪਰ ਉਹਨਾਂ ਨੂੰ ਤੁਹਾਡੇ ਨਾਲ ਤੇ ਹੈ, ਮੋਹ ਹੈ, ਇਸ ਲਈ ਮਿਲਦੇ। ਜਦੋਂ ਵੀ ਪਾਕਿਸਤਾਨ ਚੋਂ ਆਉਂਦੇ ਆ, ਹਾਂਜੀ, ਆ ਕੇ ਫੋਨ ਕਾਲ ਕਰਨਗੇ, ਤੁਹਾਨੂੰ ਫੋਨ ਕਰ। ਹੋਰ ਸੁਨੇਹਾ ਤਾਂ ਹੈ ਵੀ ਯੂ ਹੈਵ ਟੂ ਟੇਕ ਸਮ ਐਕਸ਼ਨ। ਇਹ ਤੁਸੀਂ ਖੁਦ ਕਰੋਗੇ ਤੇ ਤਾਂ ਹੋਣਾ, ਨਹੀਂ ਤੇ ਬੈਠਿਆਂ ਨੂੰ ਨਹੀਂ ਹੋਣਾ। ਬੈਠਿਆਂ ਨੂੰ ਨਹੀਂ, ਗੱਲਾਂ ਨਾਲ ਨਹੀਂ ਹੋਣਾ। ਪਲਾਨ ਕਰੋ, ਫੋਲੋ ਕਰੋ, ਫਿਰ ਦੇਖੋ ਜਿਹੜਾ ਇਹ ਬੇਸਿਕ ਚੀਜ਼ ਜਿਹੜੀ ਬਣਾਈ ਅਸੀਂ ਉਹ ਤੇ ਅਮਲ ਕਰੋ। ਬਿਲਕੁਲ, ਬਹੁਤ ਬਹੁਤ ਵਧੀਆ। ਆਪਾਂ ਗੱਲਬਾਤ ਕਰ ਰਹੇ ਸੀ ਜੀ ਸਰ ਨਿਰਮਲ ਸਿੰਘ ਚੀਮਾ ਹੋਣਾ ਨਾਲ, ਜਿਹੜੇ ਆਪਣੇ ਆਪ ਨੂੰ ਚਾਰਲੀ ਚੀਮਾ ਵੀ ਕਹਾਉਂਦੇ ਆ, ਔਰ ਫਰੀਮਾਂਟ ਕੈਲੀਫੋਰਨੀਆ ਦੇ ਵਿੱਚ ਇਹਨਾਂ ਦਾ ਬੜਾ ਨਾਂ ਹੈ, ਗੁਰਦੁਆਰਾ ਸਾਹਿਬ ਦੇ ਵਿੱਚ ਵੀ, ਆਲੇ ਦੁਆਲੇ ਵੀ। ਅਰੇ ਲਾਹੌਰ ਪਾਕਿਸਤਾਨ ਦੇ ਵਿੱਚ ਪੜ੍ਹ ਚੁੱਕੇ ਕਾਫੀ ਦੇਰ ਲਈ। ਇਹਨਾਂ ਨੂੰ ਜਿੰਨਾ ਕੁ ਚੇਤਾ ਸੀ ਇਹਨਾਂ ਨੇ ਆਪਣੀਆਂ ਗੱਲਾਂ ਬਾਤਾਂ ਕੀਤੀਆਂ। ਪੰਜਾਬੀ ਲਹਿਰ ਵਾਸਤੇ ਅਸੀਂ ਇਹ ਜਿਹੜਾ ਪ੍ਰੋਗਰਾਮ ਤੁਹਾਡੇ ਲਈ ਰਿਕਾਰਡ ਕਰ ਰਹੇ ਹਾਂ। ਜੀ, ਕੁਝ ਹੋਰ ਕਹਿਣਾ ਤਾਂ? ਇਹ ਦੱਸਣਾ ਸੀਗਾ ਵੀ ਮੇਰੇ ਕੋਲ ਲਾਇਸੈਂਸ ਹੈਗਾ ਹੈ ਹਰ ਕਿਸਮ ਦਾ ਜੀ, ਇੰਜੀਨੀਅਰ ਦਾ ਹੈਗਾ ਆ ਜੀ, ਪਰ ਮੈਂ ਦੱਸਣ ਲੱਗਾ ਵੀ ਜਿਹੜੇ ਇੰਜੀਨੀਅਰ ਹੈ ਉਹ ਬੌਸ ਨਹੀਂ ਬਣਦੇ, ਉਹ ਕਾਮੇ ਬਣਦੇ ਆ। ਕਾਮੇ ਬਣਦੇ ਆ। ਵੀ ਜੇ ਤੁਸੀਂ ਕਾਮੇ ਬਣ ਕੇ ਪਹਿਲਾਂ ਕਿੱਦਾਂ ਕਰਨਾ, ਕਾਮਯਾਬੀ ਹੋਊਗੀ ਤੁਹਾਡੀ। ਉਹ ਤਾਂ ਬਣਨਾ ਹੈਗਾ ਆ ਜਦ ਤੱਕ ਤੁਸੀਂ ਪਹਿਲਾਂ ਇੰਜੀਨੀਅਰਿੰਗ ਕਰਨੀ, ਤੁਹਾਨੂੰ ਪਤਾ ਲੱਗੇ ਕਿੱਦਾਂ ਕੰਮ ਕਰਨਾ, ਫਿਰ ਤੁਸੀਂ ਮਾਸਟਰ ਕਰਨੀ ਹੈ। ਵਾਹ ਜੀ ਵਾਹ। ਉਹ ਤੋਂ ਬਾਅਦ ਫਿਰ ਉਹ ਮੈਂ ਕੀਤੀ ਆ ਸੈਨ ਫਰਾਂਸਿਸਕੋ ਤੋਂ ਜੀ, ਉਹਨੂੰ ਕਹਿੰਦੇ ਪਬਲਿਕ ਐਡਮਿਨਿਸਟ੍ਰੇਸ਼ਨ। ਉਹ ਤੁਸੀਂ ਉਹ ਕੀਤੀ ਹੈ? ਠੀਕ ਹੈ। ਉਹ ਮਤਲਬ ਹੈਗਾ ਆ ਵੀ ਚੌਧਰੀ ਕਿੱਦਾਂ ਬਣਨਾ, ਮੈਂ ਸਮਝ ਗਿਆ। ਜਾਂ ਪ੍ਰੈਜ਼ੀਡੈਂਟ ਕੰਪਨੀ ਦਾ ਕਿੱਦਾਂ ਬਣਨਾ, ਕੰਪਨੀ ਕਿੱਦਾਂ ਚਲਾਉਣੀ ਆ, ਉਹ ਸਾਰਾ ਤੁਹਾਨੂੰ ਸਿਖਾਉਂਦੇ ਆ। ਜੇ ਤੁਸੀਂ ਕੰਮ ਕਰਨਾ ਤੇ ਇੰਜੀਨੀਅਰ ਬਣ ਜਾਓ, ਤਾਂ ਪੈਸੇ ਹੈਗੇ ਆ, ਤਮਾਸ਼ਾ ਕਰੀ ਜਾਓ। ਲਓ ਜੀ, ਅਸੀਂ ਗੱਲਬਾਤ ਕਰ ਰਹੇ ਸੀ ਚਾਰਲੀ ਚੀਮਾ ਜੀ ਨਾਲ, ਸਰ ਨਿਰਮਲ ਸਿੰਘ ਚੀਮਾ, ਜੋ ਲਾਹੌਰ 'ਚ ਬਕਲੌਨ ਕਾਲਜ ਤੋਂ ਪੜ੍ਹੇ ਆ, ਇੱਧਰ ਰੁੜਕੀ ਕਾਲਜ ਤੋਂ ਪੜ੍ਹੇ ਆ। ਇਹਨਾਂ ਦੇ ਨਾਲ ਦਾ ਸੱਜਣ ਮਿੱਤਰ ਜੇ ਕੋਈ ਇਹਨਾਂ ਨੂੰ ਵੇਖ ਰਿਹਾ ਹੋਵੇ ਤਾਂ ਇਹਨਾਂ ਨਾਲ ਕੰਟੈਕਟ ਕੀਤਾ ਜਾ ਸਕਦਾ। ਪੰਜਾਬੀ ਲਹਿਰ ਨੂੰ ਤੁਸੀਂ ਫੋਨ ਕਰ ਸਕਦੇ ਹੋ। ਮੈਂ ਪੰਜਾਬੀ ਲਹਿਰ TV ਦੇ ਲਈ ਬਲਵੀਰ ਸਿੰਘ MA ਤੁਹਾਡੇ ਨਾਲ ਅੱਜ ਇੰਨਾ ਹੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਉਮੀਦ ਹੈ ਕਿ ਅਗਲੇ ਪ੍ਰੋਗਰਾਮ ਵੀ ਤੁਹਾਡੇ ਲਈ ਅਸੀਂ ਇੱਥੋਂ ਅਮਰੀਕਾ ਤੋਂ ਜਿਹੜੇ ਵੀ ਸੱਜਣ ਮਿੱਤਰ ਸਾਨੂੰ ਬਜ਼ੁਰਗ ਲੱਭਣਗੇ, ਜਿਹੜੇ ਲਾਹੌਰ ਪਾਕਿਸਤਾਨ ਦੇ ਨਾਲ ਜਾਂ ਕਿਸੇ ਵੀ ਪਾਕਿਸਤਾਨ ਦੇ ਏਰੀਏ 'ਚੋਂ ਆਏ ਆ, ਉਹਨਾਂ ਨਾਲ ਗੱਲਬਾਤ ਤੁਹਾਡੀ ਕਰਾਇਆ ਕਰਾਂਗੇ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਲਾਹੇਵੰਦ ਹੋਏਗਾ। ਮੇਰੇ ਵੱਲੋਂ ਸਾਰੇ ਸੱਜਣਾਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਸਤਿ ਸ਼੍ਰੀ ਅਕਾਲ।